ਰਾਜ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 10 ਤਰੀਕ ਆ ਤੇ ਦਿਨ ਜਿਹੜਾ ਆ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 ਮਨਜੀਤ ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਗੁਰਮੇਲ ਬਾਸੀ ਐਲਗਰੋਵ, ਹਰਜੀਤ ਸਿੰਘ ਲੈਥਰੋਪ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ। ਕਾਲ 88888991 ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵੰਦਰ ਸਿੰਘ ਰਮਿੰਦਰ ਬਸਰਾ ਮੇਜਰ ਸਿੰਘ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਲਾਸ ਐਂਜਲਸ ਇੱਕ ਤਰ੍ਹਾਂ ਦੇ ਨਾਲ ਜਲ ਰਿਹਾ। ਲੂਟਿੰਗ, ਵੈਂਡਲਿਜ਼ਮ, ਅਰੈਸਟ ਵੱਡੀ ਗਿਣਤੀ 'ਚ ਹੋ ਰਹੇ ਆ। ਨੈਸ਼ਨਲ ਗਾਰਡ ਤੋਂ ਬਿਨਾਂ ਮਰੀਨਸ ਵੀ ਉੱਥੇ ਪਹੁੰਚ ਚੁੱਕੇ ਹੈਗੇ ਆ ਤੇ ਕੁਛ ਹਿੱਸਾ ਜਿਹੜਾ ਲਾਸ ਐਂਜਲਸ ਦਾ ਜਿੱਥੋਂ ਸਾਰੀਆਂ ਫੋਰਸਿਸ ਨੇ ਜਿਹੜੇ ਪ੍ਰੋਟੈਸਟਰ ਸੀ ਜਿਨ੍ਹਾਂ ਨੂੰ ਮੂਵ ਕੀਤਾ ਹੈਗਾ ਉਹ ਕਲੀਨ ਅਪ ਕਰਨਾ ਉੱਥੇ ਸ਼ੁਰੂ ਕਰ ਦਿੱਤਾ ਹੈਗਾ ਆ। ਬਹੁਤ ਜ਼ਿਆਦਾ ਕਹਿੰਦੇ ਵੀ ਮਲਟੀਪਲ ਇਮੀਗ੍ਰੇਸ਼ਨ ਆਪਰੇਸ਼ਨ ਹੋਏ ਸੀ ਲਾਸ ਐਂਜਲਸ ਦੇ ਵਿੱਚ, ਵੈਸਟਲੇਕ ਡਿਸਟ੍ਰਿਕਟ ਦੇ ਵਿੱਚ, ਡਾਊਨਟਾਊਨ 'ਚ, ਸਦਰਨ ਸਾਊਥ LA 'ਚ। ਇਹ ਆਈਸ ਦੇ ਆਫੀਸ਼ੀਅਲ ਨੇ ਕਨਫਰਮ ਕੀਤਾ ਹੈਗਾ ਤੇ 44 ਤੋਂ ਵੱਧ ਅਨਆਥੋਰਾਈਜ਼ ਇਮੀਗ੍ਰੈਂਟਸ ਨੂੰ ਅਰੈਸਟ ਕੀਤਾ ਗਿਆ। 77 ਲੋਕ ਹੋਰ ਅਰੈਸਟ ਕੀਤੇ ਗਏ ਆ ਜਿਹੜੇ ਕਰੂਦ ਪਾ ਰਹੇ ਸੀ, ਜਿਹੜੇ ਅੱਗਾਂ ਲਾ ਰਹੇ ਸੀ, ਨੁਕਸਾਨ ਪਹੁੰਚਾ ਰਹੇ ਸੀ, ਪੱਥਰ ਮਾਰ ਰਹੇ ਸੀ ਪੁਲਿਸ ਦੇ। ਤੇ ਡਾਊਨਟਾਊਨ ਦੇ ਵਿੱਚ ਜਿਹੜੇ 42 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ। ਹਾਈਵੇ ਤੱਕ ਜਿਹੜੇ ਆ ਬੰਦ ਕਰ ਦਿੱਤੇ ਗਏ ਸੀ। ਈਵਨ ਕੱਲ ਰਾਤੀ ਵੀ ਕਾਫੀ ਜ਼ਿਆਦਾ ਜਿਹੜੀ ਲੂਟਿੰਗ ਹੋਈ ਹੈਗੀ ਆ ਤੇ ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਰੋਬਰਟ ਲੂਨਾ ਨੇ ਇਹ ਕਿਹਾ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲਾਸ ਐਂਜਲਸ ਨੂੰ ਬਿਲਕੁਲ ਫੇਰ ਉਸੇ ਤਰ੍ਹਾਂ ਸ਼ਾਂਤੀ ਵੱਲ ਲਿਆਂਦਾ ਜਾਵੇ। ਕਹਿੰਦੇ ਵੀ ਬਹੁਤ ਸਾਰੇ ਚੰਗੇ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ, ਪਰ ਕੁਛ ਜਿਹੜੇ ਲੋਕ ਆ ਉਹ ਪੁਲਿਸ ਨੂੰ ਅਟੈਕ ਕਰ ਰਹੇ ਆ ਤੇ ਇਹ ਟੋਟਲੀ ਰੋਂਗ ਹੈਗਾ ਤੇ ਅਸੀਂ ਉਹਨਾਂ ਨੂੰ ਜਿਹੜਾ ਅਰੈਸਟ ਕਰਾਂਗੇ। ਕਿਸੇ ਤਰ੍ਹਾਂ ਦੀ ਵੀ ਕੋਈ ਡਿਸਟਰਕਸ਼ਨ ਜਾਂ ਡੈਮੇਜ ਕਰਦਾ ਆ ਪਬਲਿਕ ਇਨਫਰਾਸਟ੍ਰਕਚਰ ਨੂੰ, ਉਹਨਾਂ ਨੂੰ ਵੀ ਜਿਹੜਾ ਆ ਅਰੈਸਟ ਕੀਤਾ ਜਾਊਗਾ। ਬਹੁਤ ਸਾਰੇ ਟਰੀ, ਸੜਕਾਂ ਦੇ ਵਿੱਚ ਚੇਅਰਾਂ, ਹੋਰ ਇਦਾਂ ਦਾ ਸਮਾਨ ਜਿਹੜਾ ਸਿੱਟ ਦਿੱਤਾ ਗਿਆ ਤਾਂ ਕਿ ਜਿਹੜੀਆਂ
ਰੋਡਸ ਆ ਉਹ ਬੰਦ ਕੀਤੀਆਂ ਜਾ ਸਕਣ। 5 ਵੇਮੋ ਕਾਰਜ਼ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਲਾਸ ਐਂਜਲਸ ਦੇ ਵਿੱਚ ਯੂਨੀਅਨ ਸਟੇਸ਼ਨ ਦੇ ਲਾਗੇ, ਤੇ ਵਾਈਮੋ ਨੇ ਸਾਰੀਆਂ ਕਾਰਾਂ ਜਿਹੜੀਆਂ ਡਾਊਨਟਾਊਨ ਲਾਸ ਐਂਜਲਸ 'ਚ ਆ ਉਹ ਰਿਮੂਵ ਕਰ ਲਈਆਂ, ਤੇ ਉਹਨਾਂ ਨੇ ਆਪਣੀ ਸਰਵਿਸਿਜ਼ ਸਸਪੈਂਡ ਕਰ ਦਿੱਤੀ ਹੈਗੀ ਆ। 3 ਬਿਜ਼ਨੈਸਿਸ ਜਿਹੜੇ ਆ ਬ੍ਰੌਡਵੇ ਤੇ 3rd ਤੇ 7th ਸਟਰੀਟ ਦੇ ਉੱਤੇ ਆ, ਉੱਥੇ ਜਿਹੜੇ ਲੂਟਰਸ ਆ ਉਹਨਾਂ ਨੇ ਕਾਫੀ ਸਮਾਨ ਲੁੱਟਿਆ ਹੈਗਾ। 2 ਐਥਲੈਟਿਕ ਫੁੱਟਵੀਅਰ ਸਟੋਰ ਸੀਗੇ, ਤੇ ਟੀ ਮੋਬਾਈਲ ਦਾ ਸਟੋਰ ਫਰੰਟ ਸੀ। ਜਾਰਡਨ ਸਟੂਡੀਓ 23, ਐਡੀਡਾਸ ਸਟੋਰ, ਇਹਨਾਂ ਦੇ ਸ਼ੀਸ਼ੇ ਭੰਨ ਕੇ ਬਹੁਤ ਸਾਰਾ ਜਿਹੜਾ ਸਮਾਨ ਆ ਉਹ ਚੋਰ ਜਾਂ ਲੁਟੇਰੇ ਜਿਹੜੇ ਲੁੱਟ ਕੇ ਲੈ ਗਏ ਹੈਗੇ ਆ। ਨੈਸ਼ਨਲ ਗਾਰਡ ਦੇ ਜਿਹੜੇ ਟਰੂਪਸ ਆ ਉਹ ਲਾਸ ਐਂਜਲਸ ਦੇ ਵਿੱਚ ਐਤਵਾਰ ਨੂੰ ਤੜਕੇ 4 ਵਜੇ ਲਾਏ ਸੀ। ਬਾਅਦ ਦੇ ਵਿੱਚ ਜਿਹੜੀ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਲਾਸ ਐਂਜਲਸ ਕਾਉਂਟੀ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਤੋਂ ਵੀ ਹੈਲਪ ਮੰਗੀ ਸੀ। 100 ਤੋਂ ਵੱਧ ਜਿਹੜੇ ਡਿਪਟੀਜ਼ ਆ ਉਹ ਉੱਥੇ ਭੇਜੇ ਗਏ ਸੀ। 101 ਫਰੀਵੇ ਐਤਵਾਰ ਨੂੰ ਪੂਰੀ ਤਰ੍ਹਾਂ ਸ਼ਟ ਡਾਊਨ ਕਰ ਦਿੱਤਾ ਗਿਆ ਸੀ। ਬਹੁਤ ਸਾਰੀ ਜਗ੍ਹਾ ਦੇ ਉੱਤੇ ਡੰਪਸਟਰ ਦੇ ਵਿੱਚ, ਟਰੈਸ਼ ਬਿਨ ਦੇ ਵਿੱਚ ਅੱਗਾਂ ਲਾਈਆਂ ਗਈਆਂ। ਸੋ LAPD ਦੇ ਜਿਹੜੇ ਹੈੱਡਕੁਆਰਟਰ ਹੈਗੇ ਆ ਉੱਥੇ ਗ੍ਰੈਫਿਟੀ, US ਕੋਰਟ ਹਾਊਸਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਗਿਆ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜਿਹੜੀ ਆ ਇਸ ਟਾਈਮ 2000 ਤੋਂ ਵੱਧ ਨੈਸ਼ਨਲ ਗਾਰਡ ਤੇ 700 ਤੋਂ ਵੱਧ ਮਰੀਨਸ, ਇਸ ਤੋਂ ਬਾਅਦ LAPD ਤੇ ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ, ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਹੈਗੇ ਆ, ਤੇ ਪ੍ਰੋਟੈਸਟ ਕਰਨ ਦੇ ਨਾਲ ਜਿਹੜੇ ਕੋਈ ਨੁਕਸਾਨ ਕਰ ਰਹੇ ਆ ਪ੍ਰਾਪਰਟੀ ਦਾ ਜਾਂ ਕਿਸੇ ਦੇ ਪੱਥਰ ਰੋੜੇ ਮਾਰ ਰਹੇ, ਉਹਨਾਂ ਨੂੰ ਅਰੈਸਟ ਕਰ ਰਹੇ ਆ। LA ਤੋਂ ਬਾਅਦ ਬਹੁਤ ਸਾਰੇ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਜੀ ਜੀ ਹਰਜੋਤ ਸਿੰਘ ਜੀ, ਇਸ ਟਾਈਮ 2000 ਤਾਂ ਆ ਚੁੱਕੇ ਸੀ, 2000 ਹੋਰ ਫੌਜੀ, 700 ਮਰੀਨਸ ਜਿਹੜੇ ਆ ਉਹ ਇੱਥੇ ਘੱਲੇ ਗਏ ਆ, ਜਿਨ੍ਹਾਂ ਵਿੱਚ ਹੈੱਡ ਜਿਹੜੇ ਮਰੀਨਸ ਕਾਰਪ ਦੇ ਹੈੱਡ ਆ ਉਹ ਆਲਰੇਡੀ LA ਦੇ ਵਿੱਚ ਕਹਿੰਦੇ ਵੀ ਉਹ ਪਹੁੰਚੇ। ਉਹਨਾਂ ਨੇ ਦੱਸਿਆ ਵੀ ਬਟਾਲੀਅਨ LA ਦੇ ਵਿੱਚ ਪਹੁੰਚ ਚੁੱਕੀ ਆ। ਉਹ ਕਹਿੰਦੇ ਵੀ ਰਿਸਪੌਂਡ ਕਰਨ ਦੇ ਲਈ ਉਹ ਰੈਡੀ ਨੇ, ਪਰ ਅਜੇ ਤੱਕ ਉਹਨਾਂ ਨੇ ਅੰਗੇਜ ਨਹੀਂ ਕੀਤਾ ਹੈਗਾ। ਗਰਾਊਂਡ ਦੇ ਉੱਤੇ ਚੌਥਾ ਦਿਨ ਹੋ ਗਿਆ ਲਗਾਤਾਰ ਇਹ ਜਿਹੜੇ ਪ੍ਰੋਟੈਸਟ ਜੋ ਹਿੰਸਕ ਰੂਪ ਅਖਤਿਆਰ ਕਰ ਚੁੱਕੇ ਆ ਉਹਨਾਂ ਨੂੰ ਠੱਲ ਪਾਉਣ ਦੇ ਲਈ ਜਿਹੜੇ ਉਹ ਲੱਗੇ ਹੋਏ ਹੈਗੇ ਆ। ਸੋ ਜਿਹੜੇ ਪੀਟ ਹੈਗਸੈਥ ਸੈਕਟਰੀ ਆਫ ਕੈਬਨਿਟ ਦਰਮਿਆਨ ਇਹ ਗੱਲ ਦੀ ਪੁਸ਼ਟੀ ਕੀਤੀ ਵੀ ਪੈਂਟਾਗਨ ਦੇ ਕੋਲ ਇਨਫ ਫੰਡ ਵੀ ਇਹਨਾਂ ਟਰੂਪਸ ਨੂੰ ਜਿਹੜਾ ਆ ਉਹ ਉੱਥੇ ਜਿਹੜਾ ਉਹ ਲਿਆ ਜਾ ਸਕੇ। ਸਾਡੇ ਕੋਲ ਕਹਿੰਦੇ ਵੀ ਇਨਫ ਫੰਡਿੰਗ ਜਿਹੜੀ ਉਹ ਹੈਗੀ ਆ ਆ ਰਹੇ ਹੈਗੇ ਆ। ਸੋ ਇਹ ਵੀ ਜਿਹੜੀ ਸਥਿਤੀ ਨਾਲ ਦੇ ਨਾਲ ਬਣੀ ਪਈ ਆ। ਉਹ ਕਹਿੰਦੇ ਵੀ ਅਸੀਂ ਬਲੀਵ ਨਹੀਂ ਕਰ ਸਕਦੇ ਵੀ ਮਰੀਨਸ ਨੂੰ ਰੋਕਣ ਦੇ ਲਈ ਜੋ ਕਿ ਹਿੰਸਕ ਰੂਪ ਅਖਤਿਆਰ ਕਰ ਚੁੱਕਾ, ਵਾਇਲੈਂਟ ਹੋ ਚੁੱਕਾ ਆ, ਉਸ ਨੂੰ ਰੋਕਣ ਦੇ ਲਈ ਹੱਕ ਜਿਹੜਾ ਉਹ ਹੈਗਾ ਆ। ਜੋ ਕੁਝ ਇਸ ਟਾਈਮ ਐਵਰੀਥਿੰਗ ਇਜ਼ ਗੋਇੰਗ ਔਨ, ਤੇ ਆਪਾਂ ਨੂੰ ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਉਹ ਜ਼ਰੂਰਤ ਆ, ਤੇ ਉਹਨਾਂ ਨੇ ਇਸ ਗੱਲ ਦੀ ਕਾਫੀ ਲੋਕਾਂ ਨੇ ਜਿਹੜੀ ਉਹ ਨਖੇਦੀ ਜਿਹੜੀ ਉਹ ਕੀਤੀ ਆ। ਮਰੀਨਸ ਦੀ ਡਿਪਲੋਇਮੈਂਟ ਨੂੰ ਬਹੁਤ ਸਾਰੇ ਲੋਕਾਂ ਨੇ ਐਕਸੈਸਿਵ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਤਾਂ ਉਹ ਕਹਿ ਰਹੀ ਸੀਗੀ ਵੀ ਪ੍ਰੋਟੈਸਟ ਦੇ ਦਰਮਿਆਨ ਮੈਂ ਆਪਣੇ ਆਪ ਨੂੰ ਸੇਫ ਹੀ ਮਹਿਸੂਸ ਕਰ ਰਹੀ ਸੀ ਵੀ, ਪਰ ਮਿਲਟਰੀ ਦੇ ਦਰਮਿਆਨ, ਮਿਲਟਰੀ ਦੇ ਨਜ਼ਦੀਕ ਐਟ ਦੈਟ ਮੋਮੈਂਟ ਮੈਂ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੀ ਹੈਗੀ। ਸੋ ਕਲੀਨ ਅਪ ਕਰੂਜ਼, ਗ੍ਰੈਫਿਟੀ ਨੂੰ ਕਲੀਨ ਦੇ ਲਈ ਜੋ ਪ੍ਰੋਟੈਸਟਰਸ ਦੇ ਦੁਆਰਾ ਡਾਊਨਟਾਊਨ ਦੇ ਵਿੱਚ ਗੰਦ ਵੀ ਪਾਇਆ ਗਿਆ ਹੈ, ਉਸ ਨੂੰ ਕਲੀਨ ਕਰਨ ਦੇ ਲਈ ਇਸ ਟਾਈਮ ਜਿਹੜੀ ਸਪੈਸ਼ਲ ਟੀਮਸ ਆ ਉਹ ਜਿਹੜੀਆਂ ਉਹ ਲਾਈਆਂ ਗਈਆਂ ਹੈਗੀਆਂ ਆ। ਸੋ ਹਾਊਸ ਦੀ ਸਬ ਕਮੇਟੀ ਨੇ ਪੀਟ ਹੈਗਸੈਥ ਨੂੰ ਇਹ ਜਿਹੜੇ ਸਵਾਲ ਪੁੱਛੇ ਸੀਗੇ ਵੀ ਭਾਈ ਕੀ ਤੁਹਾਡੇ ਕੋਲ ਫੰਡਿੰਗ ਹੈਗੀ ਹੈ ਫੈਡਰਲ ਟਰੂਪ ਮੋਬਿਲਾਈਜੇਸ਼ਨ ਦੀ? ਸੀਗਾ ਕਹਿੰਦੇ ਵੀ ਕਰੰਟ ਕਾਸਟ ਦੇ ਉੱਤੇ ਜੋ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ, ਕਹਿੰਦੇ ਵੀ ਸਾਡੇ ਬਜਟ ਦੇ ਉੱਤੇ ਇਸ ਦਾ ਇਫੈਕਟ ਨਹੀਂ ਜਿਹੜਾ ਉਹ ਹੋਵੇਗਾ। ਲਿਮਿਟਿਡ ਬਜਟ ਹੋਣ ਦੇ ਬਾਵਜੂਦ ਵੀ ਇਸ ਫਿਸਕਲ ਈਅਰ ਦੇ ਰਿਮਾਈਂਡਰ ਦੇ ਵਿੱਚ ਸਾਡੇ ਕੋਲ ਇੰਨੀ ਕੁ ਰਾਸ਼ੀ ਜਿਹੜੀ ਉਹ ਪਈ ਆ ਵੀ ਆਪਾਂ ਇਹ ਡਿਪਲੋਇਮੈਂਟਸ ਨੂੰ ਕਵਰ ਜਿਹੜਾ ਆ ਉਹ ਕੀਤਾ ਜਿਹੜਾ ਹੋ ਜਾ ਸਕੇ। ਸੋ
ਉਧਰ ਰਾਸ਼ਟਰਪਤੀ ਟਰੰਪ ਫੋਰਟ ਬ੍ਰੈਗ ਦੇ ਵਿੱਚ ਜਿਹੜੇ ਉਹ ਜਾਣਗੇ। ਕਹਿੰਦੇ ਵੀ ਨੈਸ਼ਨਲ ਗਾਰਡਸ ਤੇ ਮਰੀਨਸ ਨੂੰ ਐਕਟੀਵੇਟ ਕਰਨ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਜਿਹੜਾ ਫੋਰਟ ਬ੍ਰੈਗ ਦਾ ਇਹ ਪਹਿਲਾ ਜਿਹੜਾ ਉਹ ਦੌਰਾ ਉਸ ਤੋਂ ਬਾਅਦ ਦੇ ਵਿੱਚ ਹੋਊਗਾ। ਫੋਰਟ ਬ੍ਰੈਗ ਮੁਲਕ ਦਾ ਸਭ ਤੋਂ ਵੱਡਾ ਮਿਲਟਰੀ ਦਾ ਇੰਸਟਾਲੇਸ਼ਨ ਹੈਗਾ ਆ। ਤੇ ਟਰੰਪ ਕਹਿੰਦੇ ਵੀ ਉੱਥੇ ਡੈਮੋਨਸਟ੍ਰੇਸ਼ਨ ਜਿਹੜੀ ਆ ਉਹ ਵੀ ਚੈੱਕ ਕਰਨਗੇ ਤੇ ਆਉਂਦੇ ਥੋੜੇ ਦਿਨਾਂ ਦੇ ਵਿੱਚ ਜਿਹੜੀ ਆਰਮੀ ਦੀ ਬਰਥਡੇ ਦੇ ਉੱਤੇ ਜਿਹੜੀ ਪਰੇਡ ਹੋਣੀ ਆ, ਜਿਸ ਦਿਨ ਕੋਇਨਸੀਡੈਂਟਲੀ ਟਰੰਪ ਉਹਨਾਂ ਦਾ ਆਪਣਾ ਬਰਥਡੇ ਵੀ ਆ, ਉਸ ਫੈਸਲੇ ਨੂੰ ਵੀ ਨੀਚੇ ਘੱਲਣ ਦਾ ਜਿਹੜਾ ਉਹ ਸਵਾਗਤ ਕੀਤਾ ਆ, ਧੰਨਵਾਦ ਕੀਤਾ ਆ। ਕਹਿੰਦੇ ਵੀ ਸਾਡੇ ਜਿਹੜੇ ਪਰਸਨਲ ਆ, ਸਾਡੇ ਜਿਹੜੇ ਅਫਸਰਸ ਆ, ਉਹਨਾਂ ਨੂੰ ਇਸ ਟਾਈਮ ਖਤਰਾ ਬਣਿਆ ਪਿਆ ਸੀਗਾ। ਟਰੰਪ ਬਾਰ-ਬਾਰ ਇਹ ਰਿਗਾਰਡ ਨੂੰ ਹੈ ਉੱਥੇ ਨਾ ਜਿਹੜਾ ਉਹ ਉਸੇ ਦਰਮਿਆਨ ਜਿਹੜੇ ਸ਼ਰਾਰਤੀ ਕਮਲੇ ਲੋਕ ਆ, ਐਨਆਰਕੀ ਨੇ, ਉਹ ਵੀ ਇਸ ਪ੍ਰੋਟੈਸਟ ਦਾ ਫਾਇਦਾ ਚੱਕਦੇ ਹੋਏ ਲਾਸ ਐਂਜਲਸ ਕਾਉਂਟੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਅੱਗਾਂ ਭੰਨ ਤੋੜ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ, ਜਿਸ ਦੇ ਕਰਕੇ ਹੀ ਇਹ ਪ੍ਰੋਟੈਸਟ ਇਸ ਟਾਈਮ ਬਦਨਾਮ ਹੋ ਗਿਆ। ਲੋਕ ਤਾਂ ਹਰਜੋਤ ਸਿੰਘ ਜੀ ਇਹ ਕਹਿ ਰਹੇ ਸੀਗੇ ਵੀ ਇੰਨੀਆਂ ਅੱਗਾਂ ਅਸੀਂ ਝੱਲ ਰਹੀਆਂ ਤੇ ਆਈਸ ਨੂੰ ਵੀ ਅਸੀਂ ਜਿਹੜਾ ਉਹ ਝੱਲ ਲੈਣਾ ਸੀਗਾ, ਪਰ ਉਸ ਦੇ ਬਾਵਜੂਦ ਆਪਾਂ ਦੇਖਿਆ ਵੀ ਇਹ ਜਿਹੜਾ ਮਾਹੌਲ ਆ ਵਾਇਲੈਂਟ ਹੋਣ ਕਰਕੇ ਜਿਹੜੀ ਸਥਿਤੀ ਆ ਕਾਫੀ ਜ਼ਿਆਦਾ ਨਾਜ਼ੁਕ ਉੱਥੇ ਬਣ ਚੁੱਕੀ ਹੈਗੀ ਆ। ਜੀ, ਤੁਹਾਡੇ ਵਾਲੇ ਪਾਸਿਓਂ ਕੁਛ ਕਾਫੀ ਆਵਾਜ਼ ਕੱਟ ਹੋ ਰਹੀ ਆ ਤੇ ਮੈਂ ਇਧਰੋਂ ਜਿਹੜਾ ਕਵਰ ਕਰਦਾ ਵੀ ਬਹੁਤ ਸਾਰੇ ਜਿਹੜੇ ਸਟੋਰ ਆ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਉਹ ਲੂਟਰਸ ਦੇ ਨਾਲ। ਹਰਜੋਤ ਸਿੰਘ ਜੀ ਆਪਾਂ ਫਿਰ ਇੱਕ ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਦਰਮਿਆਨ ਮੈਂ ਇਸ ਨੂੰ ਜਿਹੜਾ ਆ ਖਬਰ ਕੰਪਲੀਟ ਕਰ ਲੈਣੇ, ਉਹ ਤੋਂ ਬਾਅਦ ਫਿਰ ਬ੍ਰੇਕ ਲਾ ਲੈਂਦੇ ਆਪਾਂ। ਸੋ ਬਹੁਤ ਸਾਰੇ ਜਿਹੜੇ ਸਟੋਰ ਆ ਉਹ ਲੂਟਰਸ ਨੇ ਲੁੱਟੇ ਹੈਗੇ ਆ ਡਾਊਨਟਾਊਨ ਦੇ ਵਿੱਚ। ਜੋ ਆਈਸ ਦੇ ਪ੍ਰੋਟੈਸਟ ਹੋਏ ਆ ਉਹਨਾਂ ਦੇ ਦੌਰਾਨ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਮੇਨ ਸਟਰੀਟ ਦੇ ਉੱਤੇ ਸ਼ੂ ਪੈਲਸ, ਹੋਰ ਗਰੋਸਰੀ ਸਟੋਰ ਵੀ, ਐਪਲ ਸਟੋਰ, ਡਿਸਪੈਂਸਰੀਜ਼, ਫਾਰਮੇਸੀ, ਜੁਐਲਰੀ ਸਟੋਰ। ਸੋ ਜਿਹੜੇ ਚੋਰ ਆ ਉਹ ਤਾਂ ਉਸ ਟਾਈਮ ਦੇ ਉੱਤੇ ਇਕੱਠੇ ਹੋ ਜਾਂਦੇ ਹੈਗੇ ਆ। ਲੇਡੀ ਮੇਅਰ ਕੈਰਨ ਬਾਸ ਨੇ ਇਹ ਕਿਹਾ ਆ ਵੀ ਜੇ ਤੁਸੀਂ ਇਮੀਗ੍ਰੈਂਟਸ ਨੂੰ ਸਪੋਰਟ ਕਰਦੇ ਆ ਤੇ ਨਾਲ ਦੀ ਨਾਲ ਸਾਡੇ ਸ਼ਹਿਰ ਨੂੰ ਵੈਂਡਲਾਈਜ਼ ਕਰਦੇ ਹੈਗੇ ਆ, ਇਹ ਹੈਂਡ ਇਨ ਹੈਂਡ ਨਹੀਂ ਜਾਂਦੇ ਹੈਗੇ, ਇਹ ਬਿਲਕੁਲ ਗਲਤ ਹੈਗੀ ਆ। ਜੇ ਤੁਸੀਂ ਪ੍ਰੋਟੈਸਟਰ ਦੀ ਸਪੋਰਟ ਕਰਦੇ ਆ, ਕਿਸੇ ਤਰ੍ਹਾਂ ਦੀ ਜਿਹੜੀ ਲੁੱਟਮਾਰ ਜਾਂ ਜਿਹੜਾ ਨੁਕਸਾਨ ਆ ਉਹ ਨਹੀਂ ਹੋਣਾ ਚਾਹੀਦਾ। ਪ੍ਰੈਜ਼ੀਡੈਂਟ ਟਰੰਪ ਹੁਣੀ ਫੋਰਟ ਬ੍ਰੈਗ ਵਿਜ਼ਿਟ ਕਰਨ ਜਾ ਰਹੇ ਆ, ਜਿੱਥੇ ਦੇ ਨੈਸ਼ਨਲ ਗਾਰਡ ਨੂੰ ਮੋਬਿਲਾਈਜ਼ ਕੀਤਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਆ ਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਡਿਸੀਜਨ ਲਿਆ ਆ ਨੈਸ਼ਨਲ ਗਾਰਡ ਨੂੰ ਭੇਜਣ ਦਾ, ਇਹ ਸ਼ਾਂਤੀ ਨੂੰ ਪ੍ਰਮੋਟ ਕਰਦਾ ਹੈਗਾ। ਇਹ ਵਧੀਆ ਡਿਸੀਜਨ ਲਿਆ ਗਿਆ ਹੈਗਾ। ਤੇ ਟਰੰਪ ਨੇ ਇਹ ਕਿਹਾ ਵੀ ਲਾਸ ਐਂਜਲਸ ਵੁੱਡ ਬੀ ਬਰਨਿੰਗ ਟੂ ਗਰਾਊਂਡ ਇਫ ਹੀ ਡਿਡ ਨਾਟ ਸੈਂਡ ਦਾ ਨੈਸ਼ਨਲ ਗਾਰਡ। ਸੋ ਆਪਾਂ ਨੂੰ ਪਤਾ ਹੀ ਹੈ 1992 ਚ ਰੋਡਨੀ ਕਿੰਗ ਦੇ ਸਮੇਂ ਦੇ ਉੱਤੇ ਕੀ ਹੋਇਆ ਸੀਗਾ। ਸੋ ਬਹੁਤ ਸਾਰੇ ਲੋਕ ਜਿਹੜੇ ਇਸ ਪ੍ਰੋਟੈਸਟ ਦਾ ਜਿਹੜਾ ਫਾਇਦਾ ਲੈ ਕੇ ਲੁੱਟਮਾਰ ਕਰ ਰਹੇ ਹੈਗੇ ਆ। ਸੋ ਜਿਹੜੇ ਪ੍ਰੋਟੈਸਟਰਸ ਆ ਉਹ ਵੀ ਇਸ ਗੱਲ ਤੋਂ ਔਖੇ ਹੈਗੇ ਆ। ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਹੀ ਆ ਵੀ ਪੁਲਿਸ ਨੇ ਜੋ ਪ੍ਰੋਟੈਸਟਰਸ ਹੈਗੇ ਲਾਸ ਐਂਜਲਸ ਦੇ ਵਿੱਚ, ਉਹਨਾਂ ਨੂੰ ਖਿਲਾੜ ਦਿੱਤਾ ਹੈਗਾ, ਉਹਨਾਂ ਨੂੰ ਸਕੈਟਰ ਕਰ ਦਿੱਤਾ ਹੈਗਾ। ਤੇ ਕੈਲੀਫੋਰਨੀਆ ਦਾ ਗਵਰਨਰ ਜਿਹੜਾ ਆ ਉਹੀ ਪੋਲੀਟੀਕਲ ਸਟੇਟਮੈਂਟ ਕਰੀ ਜਾਂਦਾ ਵੀ ਅਬਿਊਜ਼ ਆਫ ਪਾਵਰ ਹੈਗੀ ਜਿਹੜੀ ਨੈਸ਼ਨਲ ਗਾਰਡ ਇੱਥੇ ਭੇਜੇ ਗਏ ਹੈਗੇ ਆ। ਵੀ ਤੁਸੀਂ ਆਪਣੀ ਹੁਣ ਪੁਲਿਸ ਭੇਜੋ ਬਾਕੀ ਸ਼ਹਿਰਾਂ ਦੀ ਕਰਕੇ, ਤਾਂ ਕਿ ਉੱਥੇ ਜਿਹੜੀ ਲੁੱਟਮਾਰ ਜਾਂ ਇਦਾਂ ਦਾ ਨੁਕਸਾਨ ਨਾ ਹੋਵੇ। 700 ਮਰੀਨਸ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਪਹਿਲਾਂ ਭੇਜੇ ਗਏ ਸੀ, ਹੁਣ ਮਿਲਟਰੀ ਦੇ ਵੀ ਹੋਰ ਬੰਦੇ ਜਿਹੜੇ ਭੇਜੇ ਜਾ ਰਹੇ ਹੈਗੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਪਿਕਚਰਸ ਆ ਰਹੀਆਂ ਆ, ਜਿਹੜੀਆਂ ਕਾਰਾਂ ਨੂੰ ਅੱਗਾਂ ਲਾਈਆਂ ਆ ਜਾਂ ਜਿਹੜਾ ਨੁਕਸਾਨ ਹੋਇਆ। ਇਸ ਤੋਂ ਬਾਅਦ ਸੈਨੋਜ਼ ਵਿੱਚ ਵੀ ਕਾਫੀ ਵੱਡਾ ਪ੍ਰੋਟੈਸਟ ਹੋਇਆ, ਸੈਨ ਫਰਾਂਸਿਸਕੋ 'ਚ ਵੀ, ਹੋਰ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਪਿਛਲੇ 2-3 ਦਿਨ ਤੋਂ ਲਗਾਤਾਰ ਜਾਰੀ ਹੈਗੇ ਆ। ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਉਹ ਕਹਿ ਰਹੇ ਆ, ਪਰ ਨਾਲ ਦੀ ਨਾਲ ਜਿਹੜੀ ਆ ਇਹ ਨੁਕਸਾਨ ਵੀ ਪ੍ਰਾਪਰਟੀ ਦਾ ਕਰ ਰਹੇ ਹੈਗੇ ਆ। ਜੀ, ਆਪਾਂ ਇੱਕ ਹਰਜੋਤ ਸਿੰਘ ਜੀ ਬ੍ਰੇਕ ਲੈ ਲੈਂਦੇ ਆ ਤੇ ਫਿਰ ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ। ਜੀ ਜੀ।
ਤਾਂ ਮਿਊਟ ਹੀ ਹੈ। ਉੱਥੇ ਮਿਊਟ ਹੁਣ ਸ਼ੋ ਹੁੰਦਾ ਉਹ ਨਾ ਜਿਹੜੇ ਮੈਂ ਕਰਦਾ ਉਸ ਲਈ ਠੀਕ ਆ, ਤੇਰੇ ਵਾਲੀ ਸਾਈਡ ਤੋਂ ਮੈਂ ਕੰਪਿਊਟਰ ਕੀਤਾ ਭਾਜੀ ਰੀਸਟਾਰਟ ਤੇ ਮੈਂ ਇੰਟਰਨੈਟ ਰੀਸਟਾਰਟ ਕੀਤਾ ਓਕੇ ਮੈਨੂੰ ਲੱਗਦਾ ਇਹਦੀ ਕੋਈ ਦਿੱਕਤ ਆ ਗਈ ਠੀਕ ਆ ਧੋਖਾ ਹੀ ਦੇ ਗਿਆ ਅੱਜ ਤਾਂ ਚਲੋ ਓਕੇ ਓਕੇ ਓਕੇ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਮੈਨੂੰ ਲੱਗਦਾ ਮਿਊਟ ਹੈ, ਹਰਜੋਤ ਸਿੰਘ ਜੀ ਔਨ ਕਰ ਲਿਓ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਹੀ ਆ ਰਹੇ ਸਿੰਘ ਜੀ ਆਵਾਜ਼ ਆ ਰਹੀ? ਆਵਾਜ਼ ਨਹੀਂ ਸੁਣ ਪਾ ਜੀ, ਹੁਣ ਆ ਰਹੀ ਆ ਸੋ ਅਗਲੀ ਖਬਰ ਵੱਲ ਚੱਲੀਏ। ਰਹੀ। ਆਸਟਰੀਆ ਤੋਂ ਆ ਰਹੀ ਆ। ਆਸਟਰੀਆ ਦੇ ਵਿੱਚ ਮਾਫੀ ਚਾਹੁੰਦੇ ਅੱਜ ਥੋੜੀ ਟੈਕਨੀਕਲ ਹੋ ਗਈਆਂ ਜੀ। ਜੀ ਹਰਜੋਤ ਸਿੰਘ ਜੀ ਜੀ ਅਗਲੀ ਖਬਰ ਵੱਲ ਚੱਲੀਏ। ਉਹ ਆਸਟਰੀਆ ਤੋਂ ਆ ਰਹੀ ਆ। ਆਸਟਰੀਆ ਦੇ ਵਿੱਚ 10 ਜਾਣਿਆਂ ਨੂੰ ਇੱਕ ਬੇਵਕੂਫ ਨੇ ਗੋਲੀ ਮਾਰ ਕੇ ਮਾਰਤਾ ਸਕੂਲ ਦੇ ਵਿੱਚ। ਇਹ ਇੱਕ ਉੱਥੇ ਦਾ ਜਿਹੜਾ ਸੈਕੰਡਰੀ ਸਕੂਲ ਆ ਨਾਰਥ ਵੈਸਟ ਆਫ ਦਾ ਸਿਟੀ ਗਰਾਜ਼ ਕਰਕੇ ਆ, ਉੱਥੇ ਵਾਪਰਿਆ। 6 ਬੱਚੀਆਂ ਤੇ 3 ਜਿਹੜੇ ਮੇਲ ਆ ਉਸ ਅਟੈਕ ਦੇ ਵਿੱਚ ਮਾਰੇ ਗਏ ਆ। ਇੰਟੀਰੀਅਰ ਮਿਨਿਸਟਰ ਗਰਹਾਰਡ ਕਾਰਨਰ ਨੇ ਇਹ ਦੱਸਿਆ। 21 ਸਾਲਾਂ ਦਾ ਜਿਹੜਾ ਗਨਮੈਨ ਆ ਉਸਨੇ ਬਾਅਦ ਦੇ ਵਿੱਚ ਆਪਣੀ ਹੀ ਲਾਈਫ ਜਿਹੜੀ ਆ ਬਾਥਰੂਮ ਦੇ ਵਿੱਚ ਜਾ ਕੇ ਆਪਣੀ ਹੀ ਗੋਲੀ ਮਾਰ ਕੇ ਲੈ ਲਈ। 28 ਲੋਕਾਂ ਨੂੰ ਟ੍ਰੀਟ ਕੀਤਾ ਗਿਆ ਆ। ਵੱਖ-ਵੱਖ ਜਿਹੜੀਆਂ ਇੰਜਰੀਜ਼ ਲੱਗੀਆਂ ਹਸਪੀਟਲ ਦੇ ਵਿੱਚ, ਇਹ ਮੀਡੀਆ ਰਿਪੋਰਟਸ ਦੱਸ ਰਹੀਆਂ ਹੈਗੀਆਂ। ਜੋ ਗਨਮੈਨ ਆ ਉਹ ਆਸਟਰੀਅਨ ਹੈਗਾ ਆ, ਆਸਟਰੀਆ ਦਾ ਹੀ ਰਹਿਣ ਵਾਲਾ ਆ ਤੇ ਸੇਮ ਸਕੂਲ ਦਾ ਹੀ ਸਟੂਡੈਂਟ ਹੈਗਾ ਆ, ਪਰ ਉਹ ਗ੍ਰੈਜੂਏਟ ਨਹੀਂ ਹੋਇਆ ਸੀ। ਇਹਦੇ ਵਿੱਚ ਇਹ ਦੱਸਿਆ ਗਿਆ ਵੀ ਗਨਮੈਨ ਪੁਲਿਸ ਨੂੰ ਪਹਿਲਾਂ ਉਹਦੀ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਮਾੜੀ ਹਰਕਤ ਆ ਉਹ ਪੁਲਿਸ ਨੂੰ ਨਹੀਂ ਪਤਾ ਸੀ। 3 ਦਿਨਾਂ ਲਈ ਮੋਰਨਿੰਗ ਡਿਕਲੇਅਰ ਕਰ ਦਿੱਤੀ ਗਈ ਆ ਆਸਟਰੀਆ ਦੇ ਵਿੱਚ। ਫਲੈਗ ਜੋ ਆ ਉਹਨਾਂ ਦੇ ਹੌਫਬਰਗ ਪੈਲੇਸ ਬਿਆਨਾਂ ਦੇ ਵਿੱਚ ਆ ਉਹ ਡਾਊਨ ਕਰ ਦਿੱਤੇ ਗਏ ਆ। ਜਿੱਥੇ ਸਕੂਲ ਤੇ ਅਟੈਕ ਕੀਤਾ ਗਿਆ ਉਹ ਹੁਣ ਬੰਦ ਰਹੂਗਾ। ਆਸਟਰੀਆ ਦੀ ਐਜੂਕੇਸ਼ਨ ਮਿਨਿਸਟਰ ਕ੍ਰਿਸਟੋਫਰ ਵੀਡਰਖਰ ਇਹ ਉਹਨਾਂ ਨੇ ਦੱਸਿਆ ਹੈਗਾ। ਆਸਟਰੀਆ ਦੇ ਚਾਂਸਲਰ ਕ੍ਰਿਸਚੀਅਨ ਸਟੋਕਰ ਨੇ ਕਿਹਾ ਵੀ ਸਾਡੇ ਮੁਲਕ ਦੇ ਲਈ ਡਾਰਕ ਡੇ ਹੈਗਾ ਆ ਤੇ ਇੱਕ ਨੈਸ਼ਨਲ ਟ੍ਰੈਜਡੀ ਡਿਕਲੇਅਰ ਕੀਤੀ ਗਈ ਹੈਗੀ ਆ। ਕਹਿੰਦੇ ਵੀ ਸਕੂਲ ਜਿਹੜਾ ਹੁੰਦਾ ਆ ਇਹ ਜਸਟ ਏ ਪਲੇਸ ਟੂ ਲਰਨ। ਇਕੱਲੀ ਇਹ ਨਹੀਂ ਹੈ, ਇਹਦੇ ਨਾਲੋਂ ਵੀ ਜ਼ਿਆਦਾ ਹੁੰਦਾ ਹੈਗਾ। ਲੋਕ ਇੱਥੇ ਕੰਫਰਟੇਬਲ ਫੀਲ ਕਰਦੇ ਆ, ਟਰਸਟ ਹੁੰਦਾ ਹੈਗਾ। ਪਰ ਜੋ ਕੁਝ ਵਾਪਰਿਆ ਇਹ ਬਹੁਤ ਮਾੜੀ ਗੱਲ ਹੋਈ ਹੈਗੀ ਆ। ਸੋ ਆਸਟਰੀਆ ਦੇ ਵਿੱਚ ਮਾਸ ਸ਼ੂਟਿੰਗ ਹੋਈ ਆ ਜਿਹਦੇ ਨਾਲ 9 ਬੱਚਿਆਂ ਦੀ ਹੁਣ 10 ਬੱਚਿਆਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਜੀ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਹਾਂ। ਕੱਲ ਦੀ ਇੱਕ ਵੀਡੀਓ ਬਹੁਤ ਵਾਇਰਲ ਜਿਹੜੀ ਉਹ ਹੋ ਰਹੀ ਆ ਵੀ ਇੱਕ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਉਹ ਏਅਰਪੋਰਟ ਤੋਂ ਆਈਸ ਵਾਲਿਆਂ ਨੇ ਡਿਟੇਨ ਜਿਹੜਾ ਉਹ ਕਰ ਲਿਆ। ਹੁਣ ਉਹਦੇ ਪਿੱਛੇ ਜਿਹੜੀ ਖਬਰ ਇਹ ਆ ਰਹੀ ਆ ਵੀ ਇਹ ਭਾਰਤੀ ਮੂਲ ਦਾ ਜੋ ਦੱਸਿਆ ਜਾ ਰਿਹਾ ਵੀ ਸ਼ਾਇਦ ਹਰਿਆਣੇ ਨੂੰ ਬਿਲੋਂਗ ਕਰਦਾ ਸੀ ਉਹ ਮੁੰਡਾ। ਤੇ ਕਹਿੰਦੇ ਵੀ ਉਹਨੇ ਜਿਹੜੇ ਪੈਸੰਜਰਸ ਤੇ ਜਿਹੜਾ ਪਾਇਲਟ ਆ ਉਸ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ, ਅਨਾਪ ਸ਼ਨਾਪ ਜਿਹੜਾ ਉਹ ਬੋਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਪਾਇਲਟ ਨੇ ਕਿਹਾ ਵੀ ਹਾਂ ਭਾਈ ਇਹ ਥ੍ਰੈਟ ਆ ਤੇ ਬਾਅਦ ਦੇ ਵਿੱਚ ਆਈਸ ਵਾਲਿਆਂ ਨੇ ਉਸ ਨੂੰ ਹੁਣ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ। ਸੋ ਡਿਟੇਨ ਜਿਹੜਾ ਉਹ ਕਰ ਲਿਆ ਸੀ। ਕੱਲ ਦੀ ਬਹੁਤ ਜ਼ਿਆਦਾ ਜਿਹੜੀ ਇੰਡੀਆ ਦੇ ਵਿੱਚ ਇਹ ਵੀਡੀਓ ਜਿਹੜੀ ਵਾਇਰਲ ਚੱਲ ਰਹੀ ਸੀ ਉਸ ਦੀ ਸੱਚਾਈ ਕੁਛ ਇਸ ਤਰ੍ਹਾਂ ਦੀ ਹਰਜੋਤ ਸਿੰਘ ਜੀ ਉਹ ਸਾਹਮਣੇ ਆਈ ਆ, ਜਿੱਥੇ ਭਾਰਤੀ ਮੂਲ ਦਾ ਇੱਕ ਪੈਸੰਜਰ 에ਅਰਕ੍ਰਾਫਟ ਦੇ ਵਿੱਚ ਪਲੇਨ ਦੇ ਵਿੱਚ ਜਿਸ ਨੂੰ ਇਸ ਤਰੀਕੇ ਦੇ ਨਾਲ ਭਾਰਤ ਮੀਡੀਆ 'ਚ ਪੇਸ਼ ਕੀਤਾ ਗਿਆ ਵੀ ਦੇਖੋ ਜੀ ਇਸ ਦੇ ਨਾਲ ਕਿੱਦਾਂ ਕ੍ਰਿਮੀਨਲਸ ਵਾਂਗ ਬਿਹੇਵੀਅਰ ਕੀਤਾ ਜਾ ਰਿਹਾ ਹੈ। 에ਅਰਪੋਰਟ ਤੋਂ ਜਿਹੜਾ ਇਹਨੂੰ ਇਦਾਂ ਕਿਉਂ ਜਿਹੜਾ ਉਹ ਚੱਕਿਆ ਜਾ ਰਿਹਾ। ਤੇ ਹੁਣ ਅੰਦਰਲੀ ਗੱਲ ਇਹ ਪਤਾ ਲੱਗ ਰਹੀ ਆ ਵੀ ਇਹਨੇ ਪੈਸੰਜਰਸ ਤੇ ਪਾਇਲਟ ਨੂੰ ਵੀ ਜਿਹੜਾ ਥ੍ਰੈਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਪਾਇਲਟ ਨੇ ਇਸ ਨੂੰ ਥ੍ਰੈਟ ਘੋਸ਼ਿਤ ਕਰ ਦਿੱਤਾ ਤੇ ਬਾਅਦ ਦੇ ਵਿੱਚ ਉਸ ਨੂੰ ਉੱਥੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ। ਸੋ ਹੁਣ ਹੋ ਸਕਦਾ ਹੈ ਹਰਜੋਤ ਸਿੰਘ ਜੀ ਜੇ ਆਈਸ ਵਾਲਿਆਂ ਨੇ ਚੱਕਿਆ ਆ ਵੀ ਇਹ ਜਿਹੜਾ ਕਿੱਸਾ ਆ ਡੈਪੂਟੇਸ਼ਨ ਵੱਲ ਨੂੰ ਵੱਧ ਸਕਦਾ ਆ।
ਜੀ। ਸੋ ਬਿਲਕੁਲ ਇੱਕ ਕੁਨਾਲ ਜੈਨ ਨਾਮ ਦੇ ਬੰਦਾ ਜਿਹੜਾ ਆ, ਉਹ ਕਹਿੰਦਾ ਮੈਂ 22 ਸਾਲਾਂ ਤੋਂ ਅਮਰੀਕਾ 'ਚ ਰਹਿੰਦਾ, ਇੱਥੇ ਦਾ ਸਿਟੀਜ਼ਨ ਬਣਿਆ ਤੇ ਮੈਂ ਉਸ ਟਾਈਮ 에ਅਰਪੋਰਟ ਤੇ ਸੀ ਜਦੋਂ ਇਹ ਸਾਰਾ ਕੁਝ ਵਾਪਰਿਆ ਵੀ ਉਸ ਨੂੰ ਅਰੈਸਟ ਕੀਤਾ ਗਿਆ, ਉਹਦੇ ਪੈਰਾਂ ਨੂੰ ਹੱਥਕੜੀਆਂ ਲਾਈਆਂ ਗਈਆਂ, ਹੱਥਾਂ ਨੂੰ ਹੱਥਕੜੀਆਂ ਲਾਈਆਂ ਗਈਆਂ। ਇੰਡੀਆ ਦੀ ਸਰਕਾਰ ਨੇ ਇਹਦਾ ਬਹੁਤ ਰੌਲਾ ਪਾਇਆ, ਹੁਣ ਇੰਡੀਆ ਦੇ ਸਾਰੇ ਨਿਊਜ਼ਪੇਪਰ ਇਹਦੇ ਨਾਲ ਭਰੇ ਹੋਏ ਆ ਵੀ ਇਹਦਾ ਧੱਕਾ ਆ। ਤੇ ਉਹ ਕਹਿੰਦੇ ਵੀ ਸ਼ਾਇਦ ਵੀਜ਼ੇ ਤੇ ਸੀ, ਸ਼ਾਇਦ ਪਤਾ ਨਹੀਂ ਸਟੂਡੈਂਟ ਵੀਜ਼ੇ ਤੇ ਸੀ, ਪਰ ਬੋਲ ਉਹ ਹਿੰਦੀ ਰਿਹਾ ਸੀ। ਇਹਦੇ ਤੋਂ ਇਹ ਲੱਗਦਾ ਸੀ ਵੀ ਉਹ ਹਰਿਆਣੇ ਦਾ ਰਹਿਣ ਵਾਲਾ, ਕਿਉਂਕਿ ਉਹਦਾ ਐਕਸੈਂਟ ਹਰਿਆਣਵੀ ਸੀ ਤੇ ਉਹ ਕਹਿ ਰਿਹਾ ਸੀ ਮੈਂ ਪਾਗਲ ਨਹੀਂ ਹੂੰ, ਜੇ ਲੋਕ ਮੁਝੇ ਪਾਗਲ ਸਾਬਤ ਕਰਨਾ ਚਾਹਤੇ ਹੈ। ਇਦਾਂ ਦੀ ਗੱਲਬਾਤ ਜਿਹੜੀ ਕਰ ਰਿਹਾ ਸੀ। ਪਰ ਨਾਲ ਦੀ ਨਾਲ ਜਿਹੜੇ ਪੈਸੇਂਜਰ ਸੀ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ। ਜਦੋਂ ਫਿਰ ਪਾਇਲਟ ਆਇਆ ਉੱਥੇ, ਕਿਉਂਕਿ ਹਜੇ ਫਲਾਈਟ ਜਾਣੀ ਸੀ ਤੇ ਪਾਇਲਟ ਨੇ ਕਿਹਾ ਇਹ ਤਾਂ ਬਾਅਦ ਦੇ ਵਿੱਚ ਵੀ ਫਿਰ ਜੇ ਫਲਾਈਟ 'ਚ ਲੈ ਕੇ ਗਏ ਇਹਨੂੰ ਡਰਾਮਾ ਕਰੂਗਾ, ਤੇ ਵੀ ਮੈਂ ਤੰਗ ਨਹੀਂ ਕਰੂ। ਚਾਹੁੰਦਾ ਵੀ ਫਲਾਈਟ ਦੇ ਵਿੱਚ ਜਾਵੇ। ਉਹ ਤੋਂ ਬਾਅਦ ਜਿਹੜਾ ਆ ਫਿਰ ਪੁਲਿਸ ਤੇ ਆਈਸ ਵਾਲਿਆਂ ਨੇ ਉਹਨੂੰ ਜਿਹੜਾ ਅਰੈਸਟ ਕਰਕੇ ਜਿਹੜਾ ਇਹ ਪਤਾ ਚੱਲਿਆ ਵੀ ਵਾਪਸ ਵੀ ਭੇਜ ਦਿੱਤਾ ਹੈਗਾ ਆ। ਸੋ ਇੰਡੀਅਨ ਐਮਬੈਸੀ ਨੇ ਇਹ ਕਿਹਾ ਹੈ ਵੀ ਅਸੀਂ ਜਿਹੜੇ ਸਾਡੇ ਸਿਟੀਜ਼ਨ ਉਹਨਾਂ ਦੀ ਡਿਗਨਿਟੀ ਨੂੰ ਪ੍ਰੋਟੈਕਟ ਦੇਖਣਾ ਚਾਹਦੇ ਆ, ਤੇ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਵੀ ਇਦਾਂ ਦਾ ਜਿਹੜਾ ਬਿਹੇਵੀਅਰ ਆ ਉਹ ਮੈਂ ਇੰਡੀਅਨ ਸਟੂਡੈਂਟਸ ਦੇ ਨਾਲ ਨਾ ਕੀਤਾ ਜਾਵੇ। ਪਰ ਇੰਡੀਆ ਦੇ ਵਿੱਚ ਅਮਰੀਕਾ ਦੀ ਐਮਬੈਸੀ ਨੇ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹ ਕਹਿੰਦੇ ਵੀ ਅਮਰੀਕਾ ਅਮਰੀਕਾ 'ਚ ਜਾਣਾ ਕਿਸੇ ਦਾ ਰਾਈਟ ਨਹੀਂ ਹੈ, ਇਹ ਸਾਡੀ ਮਰਜ਼ੀ ਆ, ਅਸੀਂ ਕਿਸੇ ਨੂੰ ਵੀਜ਼ਾ ਦਈਏ ਜਾਂ ਨਾ ਦਈਏ। ਜੇ ਕੋਈ ਖਰੂਦ ਪਾਊਗਾ ਫਿਰ ਅਸੀਂ ਜਿਹੜਾ ਆ ਉਹ ਉਸ ਨੂੰ ਵੀਜ਼ਾ ਨਹੀਂ ਦੇਵਾਂਗੇ, ਤੇ ਜੇ ਕੋਈ ਇਲੀਗਲੀ ਜਾਂ ਗਲਤ ਤਰੀਕੇ ਦੇ ਨਾਲ ਵੀਜ਼ਾ ਲਊਗਾ ਤੇ ਉਸ ਨੂੰ ਵੀ ਜਿਹੜਾ ਆ ਉਹ ਅਸੀਂ ਅਰੈਸਟ ਕਰਾਂਗੇ। ਉਹਨਾਂ ਨੇ ਵਾਰਨਿੰਗ ਕੀਤੀ। ਇਕਨੋਮਿਕ ਟਾਈਮਜ਼ ਅੱਜ ਰਿਪੋਰਟ ਕਰ ਰਿਹਾ ਹੈਗਾ, ਯੂਐਸ ਦੀ ਐਮਬੈਸੀ ਨੇ ਵਾਰਨਿੰਗ ਦਿੱਤੀ ਹੈਗੀ ਆ ਵੀ ਯੂਐਸ ਹਮੇਸ਼ਾ ਹੀ ਕਹਿੰਦੇ ਵੀ ਵੈਲਕਮ ਕਰੂਗਾ ਜਿਹੜੇ ਲੈਜੀਟੀਮੇਟ ਟਰੈਵਲਰਸ ਹੈਗੇ ਆ ਆਪਣੇ ਮੁਲਕ ਦੇ ਵਿੱਚ। However, there is no right to visit the United States. ਕਿਸੇ ਦਾ ਹੱਕ ਨਹੀਂ ਹੈ ਵੀ ਮੈਂ ਅਮਰੀਕਾ ਦੇ ਵਿੱਚ ਜਾ ਕੇ ਜਿਹੜਾ ਆ ਸੈਰ ਕਰਨ ਜਾਵਾਂ। ਉਹ ਅਮਰੀਕਾ ਵਾਲਿਆਂ ਦੀ ਮਰਜ਼ੀ ਆ ਵੀ ਉਹ ਸੈਰ ਖਾਣ ਦੇ ਲਈ ਉਹਨਾਂ ਨੂੰ ਜਿਹੜਾ ਵੀਜ਼ਾ ਦਿੰਦੇ ਆ ਕਿ ਨਹੀਂ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ we cannot and will not tolerate illegal entry, abuse of visas or the violations of US laws. ਇਹ ਯੂਐਸ ਦੀ ਐਮਬੈਸੀ ਨੇ ਇੰਡੀਆ ਦੇ ਵਿੱਚ ਜਿਹੜੀ ਸਟੇਟਮੈਂਟ ਆ ਇਹ ਜਾਰੀ ਕੀਤੀ ਆ। ਉਸ ਸਮੇਂ ਤੋਂ ਬਾਅਦ ਜਦੋਂ ਇੰਡੀਆ ਦੀ ਸਰਕਾਰ ਤੇ ਇੰਡੀਆ ਦੇ ਬਹੁਤ ਸਾਰੇ ਜਿਹੜੇ ਨਿਊਜ਼ਪੇਪਰਸ ਆ ਉਹਨਾਂ ਨੇ ਬਹੁਤ ਰੌਲਾ ਪਾਇਆ ਵੀ ਦੇਖੋ ਜੀ ਇਹ ਬੰਦੇ ਨਾਲ ਕਿੱਦਾਂ ਟਰੀਟ ਕੀਤਾ ਗਿਆ, ਜਦ ਕਿ ਜਦੋਂ ਪਹਿਲੀਆਂ ਫਲਾਈਟਸ ਇੱਥੋਂ ਭੇਜੀਆਂ ਗਈਆਂ ਸੀਆਂ ਤੇ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਉਹ ਖੁਸ਼ੀਆਂ ਮਨਾ ਰਹੇ ਸੀ ਵੀ ਦੇਖੋ ਜੀ ਇਹ ਪੰਜਾਬ ਵਾਲੇ ਹੀ ਉੱਥੇ ਜਾਂਦੇ ਆ, ਹਾਲਾਂਕਿ ਉਹਦੇ ਵਿੱਚ ਬਹੁਤ ਹੋਰ ਸਟੇਟਾਂ ਦੇ ਲੋਕ ਸੀਗੇ। ਤੇ ਇਹਨਾਂ ਨਾਲ ਇੱਦਾਂ ਹੀ ਹੋਣੀ ਚਾਹੀਦੀ ਹੈਗੀ ਆ। ਜੀ। ਕਹਿੰਦੇ ਵੀ ਨਿਊਯਾਰਕ 에ਅਰਪੋਰਟ ਦੇ ਉੱਤੇ ਸਾਡੇ ਸਿਟੀਜ਼ਨ ਨੂੰ ਹੈਂਡਕਫ ਕੀਤਾ ਗਿਆ, ਐਨੀਮਲ ਦੀ ਤਰ੍ਹਾਂ, ਕਹਿੰਦੇ ਕ੍ਰਿਮੀਨਲ ਦੀ ਤਰ੍ਹਾਂ ਉਹਨੂੰ ਟਰੀਟ ਕੀਤਾ ਗਿਆ। ਜੀ ਜੀ। ਗੁਆਂਢੀ ਮੁਲਕ ਕੈਨੇਡਾ ਤੋਂ ਹਰਜੋਤ ਸਿੰਘ ਜੀ ਅਗਲੀ ਖਬਰ ਆ ਰਹੀ ਆ, ਜਿੱਥੇ ਬਹੁਤ ਸਾਰੇ 8 ਜਾਣੇ ਇਨਫੈਕਟ ਨਿਆਗਰਾ ਜਿਹੜੀ ਸ਼ਹਿਰ ਆ ਉੱਥੋਂ ਦੇ ਰੈਜ਼ੀਡੈਂਟਸ ਆ, ਉਹਨਾਂ ਨੂੰ ਚਾਈਲਡ ਐਕਸਪਲੋਇਟੇਸ਼ਨ ਇਨਵੈਸਟੀਗੇਸ਼ਨ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਆ। 31 ਮਾਰਚ ਤੋਂ 11 ਅਪ੍ਰੈਲ ਤੱਕ ਪ੍ਰੋਵਿੰਸ ਦੇ ਵਿੱਚ ਉੱਥੇ ਜਿਹੜੀ ਇਹ ਇਨਵੈਸਟੀਗੇਸ਼ਨ ਚੱਲਦੀ। 21 ਪੁਲਿਸ ਸੰਸਥਾਵਾਂ ਨੇ ਇਸ ਦੇ ਵਿੱਚ ਹਿੱਸਾ ਲਿਆ। ਉਸ 'ਚ ਫੜੇ ਜਾਣ ਵਾਲਿਆਂ 'ਚ ਕਈ ਭਾਰਤੀ ਮੂਲ ਦੇ ਜਿਹੜੇ ਬੰਦੇ ਆ, ਮੁੰਡੇ ਆ, ਨੌਜਵਾਨ ਆ, ਉਹ ਵੀ ਇਸ ਦੇ ਵਿੱਚ ਗ੍ਰਿਫਤਾਰ ਹੋਏ ਨੇ। ਕਹਿੰਦੇ ਵੀ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਜਿਹੜੀ ਆ ਉਹ ਇਹਨਾਂ ਦੇ ਦੁਆਰਾ ਕੀਤੀ ਜਾ ਰਹੀ ਸੀ। ਆਨਲਾਈਨ ਨਿਆਣਿਆਂ ਨੂੰ, ਕੁੜੀਆਂ ਨੂੰ ਉਹ ਆਪਣੀਆਂ ਗੱਲਾਂ ਦੇ ਵਿੱਚ ਲਾਉਂਦੇ ਸੀ, ਫਿਰ ਉਹਨਾਂ ਦੀ ਇਤਰਾਜ਼ਯੋਗ ਵੀਡੀਓਜ਼, ਤਸਵੀਰਾਂ ਜਿਹੜੀਆਂ ਉਹ ਖਿੱਚੀਆਂ ਜਾਂਦੀਆਂ ਸੀ ਤੇ ਫਿਰ ਉਹਨਾਂ ਨੂੰ ਉਸ ਦੇ ਬਦਲੇ ਐਕਸਪਲੋਇਟ ਕੀਤਾ ਜਾਂਦਾ ਸੀ। ਕਈਆਂ ਦੇ ਨਾਲ ਜਿਨਸੀ ਸ਼ੋਸ਼ਣ ਤੇ ਕਈਆਂ ਤੋਂ ਜਿਹੜੀ ਮਨੀ ਤੱਕ ਦੀ ਵੀ ਜਿਹੜੀ ਬਲੈਕਮੇਲਿੰਗ ਦੇ ਤੌਰ ਦੇ ਉੱਤੇ ਡਿਮਾਂਡ ਕੀਤੀ ਜਾਂਦੀ ਆ। ਮੀਤ ਜੋਸ਼ੀ 22 ਸਾਲਾਂ ਦਾ, ਨਿਆਗਰਾ ਫਾਲਜ਼ 16 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਨਾਲ ਇਹ ਕਰਤੂਤਾਂ ਦੇ ਲਈ ਸੈਕਸ਼ੂਅਲ ਸਰਵਿਸਿਜ਼ ਲੈਣ ਦੇ ਮਾਮਲੇ ਦੇ ਵਿੱਚ ਇਸ ਨੂੰ ਰੱਖਿਆ ਗਿਆ। 27 ਜੂਨ ਨੂੰ ਹੁਣ ਇਸ ਦੀ ਜਿਹੜੀ ਅਗਲੀ ਤਰੀਕ ਸੇਂਟ ਕੈਥਰੀਨਸ ਦੇ ਵਿੱਚ ਹੋਣੀ ਆ। ਸ਼ਿਵਮਪੁਰੀ 27 ਸਾਲਾਂ ਦਾ, ਇਹ ਵੀ ਨਿਆਗਰਾ ਫਾਲ ਦਾ, ਇਹਦੇ ਉੱਤੇ ਵੀ ਜਿਹੜੇ 2 ਚਾਰਜ ਆ। 16 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਨਾਲ ਜਿਹੜੇ ਆ ਉਸ ਨੂੰ ਬਹਿਲਾ ਕੇ, ਕਹਿ ਲਓ ਵੀ ਗੱਲਾਂ ਚਲਾ ਕੇ ਤੇ ਉਸ ਤੋਂ ਸੈਕਸ਼ੂਅਲ ਸਰਵਿਸਿਜ਼ obtain ਕਰਨ ਦੀ ਚਾਰਜਸ ਦੇ ਵਿੱਚ ਜਿਹੜੇ ਉਹ ਅੰਦਰ ਕੀਤੇ ਗਏ ਆ। ਕੁੱਲ ਮਿਲਾ ਕੇ 8 ਜਣੇ ਹੋਏ ਸੀ। ਰੂਬਨ ਪੂਥਰਾ
26 ਸਾਲਾਂ ਦਾ, ਫਰਹਾਤ ਉਜ਼ਲਿਕ 31 ਸਾਲਾਂ ਦਾ, ਮੁਹੰਮਦ ਅਲੀ 38 ਸਾਲਾਂ ਦਾ, ਬ੍ਰਾਇਨ ਬਰਥਲੋਟ 61 ਸਾਲਾਂ ਦਾ, ਜੌਨਥਨ ਐਸ਼ਲਟ 39 ਸਾਲਾਂ ਦਾ। ਇਹ ਸਾਰੇ ਜਾਣੇ ਜਿਹੜੇ ਉਹ ਗ੍ਰਿਫਤਾਰ ਹੋਏ ਨੇ। ਸੋ ਤੁਸੀਂ ਦੇਖੋ ਵੀ ਹੁਣ ਕੇਸਿਸ ਦਾ ਆਧਾਰ ਦੇ ਤੇ ਆਏ ਆ। ਇਹ ਤਾਂ ਹੁਣ ਆਪਾਂ ਨੂੰ ਉਸ ਦੀ ਇਨਫੋਰਮੇਸ਼ਨ ਨਹੀਂ ਆ, ਪਰ ਆਪਾਂ ਨੂੰ ਪਤਾ ਵੀ ਬਹੁਤ ਮੋਸਟ ਪ੍ਰੋਬਬਲੀ ਜਿਹੜੇ ਨੌਜਵਾਨ ਇਸ ਟਾਈਮ ਉੱਥੇ ਕੈਨੇਡਾ ਦੇ ਵਿੱਚ ਨੇ, ਬਹੁਤ ਸਾਰੇ ਜਿਹੜੇ ਸਟੂਡੈਂਟ ਵੀਜ਼ੇ ਦੇ ਆਧਾਰ ਦੇ ਉੱਤੇ ਇੱਥੇ ਆਏ ਸੀਗੇ ਤੇ ਆ ਕੇ ਕਿਹੜੀਆਂ ਕਰਤੂਤਾਂ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਸੋ ਭਾਰਤੀ ਮੂਲ ਦੇ ਅਮਰੀਕਾ ਦੇ ਵਿੱਚ ਪੈਸੰਜਰਸ ਨੂੰ ਤੇ ਇੱਥੇ ਧਮਕਾਉਣ ਦੀ ਗੱਲ ਕਰ ਰਹੇ ਆ, ਡਰਾਉਂਦੇ ਆ, ਧਮਕਾਉਂਦੇ ਆ, ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ, ਤੇ ਆਪਣੇ ਗਵਾਂਢੀ ਮੁਲਕ ਦੇ ਵਿੱਚ ਕਿਸ ਤਰੀਕੇ ਨਾਲ ਬੱਚਿਆਂ ਦੀ ਜਿਹੜੀ ਗਰੂਮਿੰਗ ਕਰਨ ਵੱਲ ਨੂੰ ਜਿਹੜੇ ਉਹ ਵਧੇ ਹੋਏ ਆ। ਸੋ ਇਹ ਕੁਛ ਭਾਰਤੀ ਮੂਲ ਦੇ 8 ਜਾਣਿਆਂ ਚੋਂ 3-4 ਜਾਣੇ ਜਿਹੜੇ ਆ ਉਹ ਹੁਣ ਚਾਰਜ ਜਿਹੜੇ ਆ ਸੈਕਸ਼ੂਅਲ ਐਕਸਪਲੋਇਟੇਸ਼ਨ, ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ ਮਾਮਲੇ ਦੇ ਵਿੱਚ ਕੀਤੇ ਗਏ ਆ। ਇਸ ਤੋਂ ਪਹਿਲਾਂ ਓਨਟਾਰੀਓ ਵੋਗਨ ਤੋਂ ਕੁਝ ਵੀਕ ਪਹਿਲਾਂ ਹੀ ਜਿਹੜਾ ਕਲਵ ਭਾਟੀਆ ਨਾਂ ਦਾ ਜਿਹੜਾ ਇੱਕ ਮੁੰਡਾ ਆ ਭਾਰਤੀ ਮੂਲ ਦਾ, ਉਹਨੂੰ 8 ਵੱਖ-ਵੱਖ ਚਾਰਜਸ ਦੇ ਅਧੀਨ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਵਿੱਚ ਬੱਚਿਆਂ ਦੇ ਨਾਲ ਕੁਕਰਮ ਕਰਦਿਆਂ ਦੀਆਂ ਜਿਹੜੀ ਪੋਰਨੋਗ੍ਰਾਫਿਕ ਵੀਡੀਓਜ਼ ਬਣਾਉਣ ਦੇ ਵੀ ਦੋਸ਼ ਉਸ ਦੇ ਉੱਤੇ ਲੱਗੇ ਹੈਗੇ ਆ। ਡਿਸਟ੍ਰੀਬਿਊਸ਼ਨ ਆਫ ਚਾਈਲਡ ਪੋਰਨੋਗ੍ਰਾਫੀ, possession of child pornography, luring a person under 16, ਪੰਜ ਕਾਊਂਟ ਜਿਹੜੇ ਉਸ ਦੇ ਜਿਹੜੇ ਹਰਜੋਤ ਸਿੰਘ ਜੀ ਇਸ ਕਰਮ ਭਾਟੀਆ ਨਾਂ ਦੇ ਬੰਦੇ ਦੇ ਉੱਤੇ ਜਿਹੜੇ ਉਹ ਲੱਗੇ ਆ। ਸੋ ਕਿੱਦਾਂ ਦੇ ਪੁੱਠੀਆਂ ਕਰਤੂਤਾਂ ਦੇ ਵਿੱਚ ਭਾਰਤ ਤੋਂ ਆਏ ਜਿਹੜੇ ਲੋਕ ਆ ਇਸ ਟਾਈਮ ਲੱਗੇ ਹੋਏ ਆ। ਉੱਥੇ ਜਿੱਦੀਆਂ ਮਰਜ਼ੀ ਜਿਹੜੀਆਂ ਹਰਜੋਤ ਸਿੰਘ ਜੀ ਉਹ ਗੱਲਾਂ ਕਰੀ ਜਾਣ, ਪਰ ਆ ਜਿਹੜਾ ਚਿਹਰਾ ਆ ਇਹ ਕਦੀ ਵੀ ਜਿਹੜਾ ਆ ਉਹ ਛੁਪਣ ਵਾਲਾ ਨਹੀਂ ਆ ਵੀ ਅਸਲ ਦੇ ਵਿੱਚ ਕੀ ਕਰਤੂਤਾਂ ਜਿਹੜੀਆਂ ਅੰਦਰ ਖਾਤੇ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਇਸੇ ਤਰ੍ਹਾਂ ਗੁਆਂਢੀ ਮੁਲਕ ਓਨਟਾਰੀਓ ਦੀ ਪੁਲਿਸ ਨੇ ਇੱਕ ਕਹਿੰਦੇ ਵੀ ਡਾਰਕ ਵੈਬ ਟ੍ਰੈਫਿਕਿੰਗ ਨੈਟਵਰਕ ਜਿਹੜਾ ਬਸਟ ਕੀਤਾ ਹੈਗਾ, ਜੋ ਕਿ ਕੈਨੇਡਾ ਪੋਸਟ ਨੂੰ ਯੂਜ਼ ਕਰਦਾ ਸੀ ਡਰੱਗ ਨੂੰ ਸ਼ਿਪ ਕਰਨ ਦੇ ਲਈ। 2.5 ਮਿਲੀਅਨ ਵਰਥ ਡਰੱਗ ਜਿਹੜੀਆਂ ਆ ਵੱਖ-ਵੱਖ ਜਗ੍ਹਾ ਤੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ, ਓਨਟਾਰੀਓ, ਕਿਊਬਕ, ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ ਤੇ ਪ੍ਰਿੰਸ ਐਡਵਰਡਸ ਨੂੰ ਇਹ ਜਾਣੀਆਂ ਸੀਗੀਆਂ। ਸੋ 64,000 ਟੈਬਲੇਟ ਇਲੀਗਲ ਡਰੱਗ ਦੀਆਂ, 27 ਕਿਲੋਗ੍ਰਾਮ, $2.5 ਮਿਲੀਅਨ ਤੋਂ ਵਰਥ ਜ਼ਿਆਦੇ ਦੀ ਜਿਹੜੀ ਡਰੱਗ ਆ ਉਹ ਫੜੀ ਗਈ ਹੈਗੀ ਆ। ਇਸੇ ਤਰ੍ਹਾਂ ਜਿਹੜੀ ਓਨਟਾਰੀਓ ਦੇ ਵਿੱਚ ਪੀਲ ਪੁਲਿਸ ਆ, ਉਹਨਾਂ ਨੇ ਬਹੁਤ ਲੰਮੀ ਇੱਕ ਪੁਲਿਸ ਦੀ ਇਨਵੈਸਟੀਗੇਸ਼ਨ ਕੀਤੀ ਆ, ਜਿਹਦੇ ਤੋਂ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 479 ਕਿਲੋ ਕੋਕੀਨ ਫੜੀ ਗਈ ਆ, ਜਿਹਦਾ ਬਾਜ਼ਾਰ ਦੇ ਵਿੱਚ ਜਿਹਦੀ ਕੀਮਤ ਆ $48 ਮਿਲੀਅਨ ਦੱਸੀ ਗਈ ਆ, $48 ਮਿਲੀਅਨ। ਇਹ ਡਰੱਗ ਅਮਰੀਕਾ ਤੋਂ ਕੈਨੇਡਾ ਨੂੰ ਟਰੱਕਾਂ ਦੇ ਵਿੱਚ ਢੋਈ ਜਾਂਦੀ ਸੀ। 2 ਬੰਦੂਕਾਂ ਵੀ ਫੜੀਆਂ ਗਈਆਂ ਆ। ਜਿਹੜੇ ਬੰਦੇ ਚਾਰਜ ਕੀਤੇ ਆ ਉਹਨਾਂ 'ਚ ਅਰਵਿੰਦਰ ਪਵਾਰ, ਕਰਮਜੀਤ ਸਿੰਘ, ਗੁਰਤੇਜ ਸਿੰਘ, ਸਰਤਾਜ ਸਿੰਘ, ਸ਼ਿਵ ਓਂਕਾਰ ਸਿੰਘ, ਮਨਪ੍ਰੀਤ ਸਿੰਘ, ਹਾਓ ਟੋਮੀ ਹਿਊਨ, ਸਜਰੀਕ, ਜੋਗਿੰਦਰ ਰਾਜਾ, ਫਿਲ ਪਟੇਲ, ਤੇ ਇਹਨਾਂ ਤੇ 35 ਦੇ ਕਰੀਬ ਜਿਹੜੇ ਚਾਰਜਸ ਆ ਉਹ ਲਾਏ ਗਏ ਹੈਗੇ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੋਇੰਗ ਕੰਪਨੀ ਦੇ ਨਾਲ ਸੰਬੰਧਿਤ ਜਿਹੜੀ ਨਿਊਜ਼ ਆ ਇਹ ਆ ਰਹੀ ਆ। ਬੋਇੰਗ ਦੇ ਜਿਹੜੇ ਪਲੇਨ ਆ ਹਰਜੋਤ ਸਿੰਘ ਜੀ, ਉਹਨਾਂ ਦੇ ਆਰਡਰ ਕਹਿੰਦੇ ਪਹਿਲੀ ਵਾਰ 2023 ਤੋਂ ਬਾਅਦ ਚ ਇਸ ਟਾਈਮ ਉੱਤੇ ਨੂੰ ਗਏ ਨੇ। ਪੈਰਿਸ 에ਅਰ ਸ਼ੋਅ ਆਉਣ ਜਾ ਰਿਹਾ ਆ। ਅਮਰੀਕਾ ਦੀ ਬੋਇੰਗ ਕੰਪਨੀ ਦੁਨੀਆ ਦੀਆਂ ਜਿਹੜੀਆਂ 2 ਟੌਪ ਦੀਆਂ 에ਅਰਲਾਈਨ ਕੰਪਨੀਆਂ ਦੇ ਵਿੱਚੋਂ ਇੱਕ ਆ। ਇਹਨਾਂ ਦੇ ਜਿਹੜੇ ਜਦ 2 ਜਹਾਜ਼ 737 ਮੈਕਸ 8 ਜਹਾਜ਼ ਜਦੋਂ ਡਿੱਗੇ ਸੀਗੇ, ਉਸ ਤੋਂ ਬਾਅਦ ਚ ਕਾਫੀ ਜ਼ਿਆਦਾ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਹੋਰ ਕਈ ਖੁਲਾਸੇ ਜਿਹੜੇ ਇਹਨਾਂ ਦੇ ਬਾਬਤ ਹੁੰਦੇ ਰਹੇ ਵੀ ਇਹਨਾਂ ਦੀ ਜਿਹੜੀ ਕੁਆਲਿਟੀ ਚੈੱਕ ਆ ਉਸ ਵਿੱਚ ਵੀ ਨੁਕਸ ਆ। ਇਹਨਾਂ ਦੇ ਇੱਕ ਜਹਾਜ਼ ਦਾ ਜਿਹੜਾ ਬਾਰੀ ਸੀਗੀ ਜਾਂ ਦਰਵਾਜ਼ਾ ਸੀਗਾ ਉਹ ਟੁੱਟ ਕੇ ਜਿਹੜਾ ਉੱਡਦੇ ਜਹਾਜ਼ ਦੇ ਵਿੱਚੋਂ ਥੱਲੇ ਜਿਹੜਾ ਪੋਰਟਲੈਂਡ ਵਾਲੇ ਇਲਾਕੇ 'ਚ ਓਰੇਗਨ 'ਚ ਜਿਹੜਾ ਉਹ ਡਿੱਗਾ ਸੀਗਾ। ਇਵੈਂਚੁਅਲੀ ਹੁਣ ਜਿਹੜੇ ਪਲੇਨ ਨੇ 737 ਮੈਕਸ ਪਲੇਨਸ ਆ, ਉਹਨਾਂ ਨੂੰ ਪ੍ਰੋਡਕਸ਼ਨ ਦੇ ਵਿੱਚ ਇਹਨਾਂ ਨੇ ਕਹਿੰਦੇ ਵੀ ਹੁਣ ਦੁਬਾਰਾ ਇਨਕਰੀਜ਼ ਕੀਤਾ ਆ। ਸੋ ਬੋਇੰਗ ਦੱਸਦਾ ਆ ਵੀ ਮਈ ਮਹੀਨੇ ਦੇ ਵਿੱਚ 303 ਗ੍ਰੋਸ ਆਰਡਰ ਜਿਹੜੇ ਆ ਉਹ ਉਹਨਾਂ ਦੇ ਆਏ ਆ। ਦਸੰਬਰ 2023 ਤੋਂ ਬਾਅਦ ਪਹਿਲੀ ਵਾਰ ਇੰਨੇ ਜ਼ਿਆਦਾ ਜਿਹੜੇ ਆਰਡਰ ਆ ਉਹਨਾਂ ਨੂੰ
ਜਿਹੜੇ ਉਹ ਮਿਲੇ ਨੇ। ਮੈਨੂਫੈਕਚਰਰ ਬੋਇੰਗ ਆ, ਉਹਨਾਂ ਨੇ ਦੱਸਿਆ ਵੀ ਪਿਛਲੇ ਮਹੀਨੇ 45 ਜੈਟਸ ਜਿਹੜੇ ਆ ਵੱਖ-ਵੱਖ ਏਅਰਲਾਈਨਸ ਨੂੰ ਉਹਨਾਂ ਨੇ ਜਿਹੜੇ ਉਹ ਦਿੱਤੇ ਹੈਗੇ ਆ। ਇਹ ਵੀ ਕਹਿੰਦੇ ਵੀ ਉਹ ਤੋਂ ਪਿਛਲੇ ਮਹੀਨੇ ਦੇ ਨਾਲੋਂ ਡਬਲ ਜਿਹੜਾ ਨੰਬਰ ਆ ਉਹ ਆਇਆ ਹੈਗਾ ਆ। ਸੋ ਬੋਇੰਗ ਦੇ ਲਈ ਥੋੜ੍ਹੀ ਜਿਹੀ ਇੱਕ ਖੁਸ਼ਖਬਰੀ ਆਪਾਂ ਕਹਿ ਸਕਦੇ ਹਾਂ ਵੀ ਮਾਰਕੀਟ ਦੇ ਵਿੱਚ ਇੱਕ ਵਾਰੀ ਫਿਰ ਉਹਨਾਂ ਦਾ ਨਾਮ ਦੁਬਾਰਾ ਵਧਣਾ ਸ਼ੁਰੂ ਹੋਇਆ ਆ। ਜੀ। ਅਗਲੀ ਖਬਰ ਇੱਕ ਲੌਂਗ ਆਈਲੈਂਡ ਨਿਊਯਾਰਕ ਤੋਂ ਆ ਰਹੀ ਹੈਗੀ ਹੈ। ਲੌਂਗ ਆਈਲੈਂਡ ਦੇ ਵਿੱਚ ਇੱਕ ਭਾਰਤੀ ਮੂਲ ਦਾ ਬੰਦਾ ਜਿਹੜਾ ਆ, ਜਿਸ ਦਾ ਨਾਮ ਨਵਦੀਪ ਸਿੰਘ ਦੱਸਿਆ ਗਿਆ ਆ, 48 ਸਾਲਾਂ ਦਾ। ਕਹਿੰਦੇ ਵੀ ਇਹਨੇ $1 ਲੱਖ ਦੇ ਕੇ ਕਿਸੇ ਨੂੰ $1 ਲੱਖ ਪਲੱਸ 10 ਏਕੜ ਦਾ ਪਲਾਟ ਇੰਡੀਆ 'ਚ ਦੇਣਾ ਸੀ, ਤਾਂ ਕਿ ਜਿਹੜਾ ਉਹਦਾ ਵਿਰੋਧੀ ਬਿਜ਼ਨਸਮੈਨ ਆ ਉਸ ਨੂੰ ਅਮਰੀਕਾ ਦੇ ਵਿੱਚ ਮਾਰਿਆ ਜਾ ਸਕੇ। ਕੰਸਟਰਕਸ਼ਨ ਕੰਪਨੀ ਦਾ ਮਾਲਕ ਆ ਤੇ ਇਹਨੇ ਹਿਟਮੈਨ ਹਾਇਰ ਕੀਤਾ, ਆਪਣਾ ਜਿਹੜਾ ਬਿਜ਼ਨਸ ਰਾਈਵਲ ਆ, ਤੇ $7,000 ਵੀ ਪਹਿਲਾਂ ਦੇ ਦਿੱਤੇ। ਇਹ ਨਾਊਸਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਐਨੀ ਡੌਨਲੇ ਆ, ਉਹਨਾਂ ਨੇ ਦੱਸਿਆ। ਅੱਜ ਦੀਆਂ ਲਗਭਗ ਸਾਰੀਆਂ ਅਖਬਾਰਾਂ 'ਚ ਇਹ ਨਿਊਜ਼ ਹੈਗੀ ਆ। ਬਹੁਤ ਵਾਰ ਫਿਰ ਸਾਨੂੰ ਕਹਿ ਦਿੰਦੇ ਜੀ ਇਹ ਨਿਊਜ਼ ਨੈਗੇਟਿਵ ਦਿੰਦੇ ਹੈਗੇ ਆ, ਪਰ ਜਿਹੜੀ ਹੁਣ ਅਮਰੀਕਾ ਦੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਹਿੱਟ ਨਿਊਜ਼ ਹੋਵੇ, ਟੌਪ ਤੇ ਹੋਵੇ, ਤੇ ਉਹ ਫਿਰ ਆਪਾਂ ਸ਼ੇਅਰ ਤਾਂ ਕਰਨੀ ਹੈਗੀ ਆ। ਸੋ ਉਹਦੇ ਵਿੱਚ $7,000 ਪਹਿਲਾਂ ਇੱਕ ਬੰਦੇ ਨੂੰ ਦਿੱਤਾ ਵੀ ਤੂੰ ਇਹ ਜਿਹੜਾ ਮੇਰਾ ਬਿਜ਼ਨਸ ਰਾਈਵਲ ਹੈਗਾ ਆ, ਜਿਨ੍ਹਾਂ ਦਾ $multi-million ਦੇ ਇਹਨਾਂ ਦੇ ਸਿਵਲ ਲਾ ਸੂਟਸ ਵੀ ਆਪਸ ਦੇ ਵਿੱਚ ਚੱਲਦੇ ਸੀ। ਜਿਸ ਬੰਦੇ ਨੂੰ ਮਾਰਨਾ ਸੀ ਉਹਦੀ ਵੀ ਵੱਡੀ ਕੰਸਟਰਕਸ਼ਨ ਕੰਪਨੀ ਆ, ਤੇ ਇਹ ਮਾਰਨ ਵਾਲਾ ਵੀ ਜਿਹੜਾ ਆ ਕਿਸੇ ਨੂੰ ਪੈਸੇ ਦੇ ਕੇ ਮਰਵਾਉਣ ਵਾਲਾ, ਇਹਦੀ ਵੀ ਜਿਹੜੀ ਆ ਵੱਡੀ ਕੰਪਨੀ ਹੈਗੀ ਆ। ਪ੍ਰੋਸੀਕਿਊਟਰਸ ਇਹ ਕਹਿ ਰਹੇ ਆ ਵੀ ਨਵਦੀਪ ਸਿੰਘ, ਜਿਹਦੀ ਕੰਪਨੀ ਦਾ ਨਾਮ ਗ੍ਰੈਵਿਟੀ ਕੰਸਟਰਕਸ਼ਨ ਕਾਰਪੋਰੇਸ਼ਨ ਦੱਸਿਆ ਗਿਆ ਆ, ਕਹਿੰਦੇ ਭਈ ਇਹਨਾਂ ਮਰਡਰ ਫॉर ਹਾਇਰ ਪਲਾਟ ਕੀਤਾ ਹੈਗਾ, 2 ਸਾਲ ਪਹਿਲਾਂ ਕੀਤਾ ਸੀ। ਤੇ ਦੋਨਾਂ ਕੰਪਨੀਆਂ ਦੇ ਵਿੱਚ ਕਾਫੀ ਲਾਸੂਟ ਚੱਲਦੇ ਸੀ। ਜਦੋਂ ਇਹਨੇ ਹਿਟਮੈਨ ਹਾਇਰ ਕੀਤਾ ਮਈ 29 ਨੂੰ, ਵੀ ਉਹਨੂੰ ਇਹ ਕਿਹਾ ਵੀ ਤੂੰ ਉਹਨੂੰ ਕਿਡਨੈਪ ਕਰਨਾ ਆ, ਟਾਰਚਰ ਕਰਨਾ ਆ, ਉਹਦਾ ਸਿਰ ਵੱਢਣਾ ਹੈਗਾ, ਤੇ ਮੈਨੂੰ ਫੋਟੋ ਭੇਜ ਦੇਈ, ਤੇ ਫਿਰ ਪਹਿਲਾਂ ਮੈਂ $7,000 ਅਪਫਰੰਟ ਦਿੰਦਾ ਹੈ ਤੇ ਬਾਅਦ ਦੇ ਵਿੱਚ $1 ਲੱਖ ਜਿਹੜਾ ਆ ਉਹ ਤੈਨੂੰ ਦਿੱਤਾ ਜਾਊਗਾ। ਪਰ ਜਿਸ ਬੰਦੇ ਦੇ ਨਾਲ ਗੱਲ ਹੋਈ ਉਹ ਚਿਕਨ ਆਊਟ ਹੋ ਗਿਆ, ਤੇ ਉਹ ਪੁਲਿਸ ਦੇ ਕੋਲ ਚਲਾ ਗਿਆ, ਤੇ ਪੁਲਿਸ ਨੂੰ ਦੱਸਦਾ ਵੀ ਏਦਾਂ ਕਰਕੇ ਮੈਨੂੰ ਕਿਸੇ ਨੇ ਪੈਸੇ ਦਿੱਤੇ ਹੈਗੇ ਆ ਬੰਦਾ ਮਾਰਨ ਦੇ ਲਈ, ਤੇ ਮੈਂ ਇਹ ਨਾ ਕਰ ਦਿੱਤੀ ਹੈਗੀ ਆ। ਸੋ ਹੁਣ ਨਵਦੀਪ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਹੈਗਾ। $1 ਮਿਲੀਅਨ ਦੀ ਕੈਸ਼ ਬੇਲ ਜਾਂ $5 ਮਿਲੀਅਨ ਦਾ ਬੌਂਡ ਉਹਨੂੰ ਦੇਣਾ ਪਊਗਾ। ਨਾਊਸਾ ਕਾਉਂਟੀ ਦੇ ਪੁਲਿਸ ਕਮਿਸ਼ਨਰ ਪੈਟਰਿਕ ਰਾਈਡਰ ਨੇ ਕੱਲ ਜਿਹੜੀ ਆ ਪ੍ਰੈਸ ਕਾਨਫਰੰਸ ਉਹਦੇ ਵਿੱਚ ਦੱਸਿਆ ਵੀ ਇਹ ਬਹੁਤ ਹੀ ਜ਼ਿਆਦਾ ਜਿਹੜੀ ਡੇਂਜਰਸ ਸਿਚੁਏਸ਼ਨ ਹੈਗੀ ਆ। ਉਹਨਾਂ ਨੇ ਕਿਹਾ ਵੀ ਅਸੀਂ ਡਿਸਟ੍ਰਿਕਟ ਅਟਾਰਨੀ ਤੇ ਹੋਰ ਜਿਹੜਾ ਸਾਰਾ ਸਟਾਫ ਇਸ ਇਸ਼ੂ ਦੇ ਜੀ। ਉੱਤੇ ਕੰਮ ਕਰਦਾ ਸੀ, ਉਹਨਾਂ ਸਾਰਿਆਂ ਦੇ ਧੰਨਵਾਦੀ ਆ, ਤਾਂ ਕਿ ਇਹ ਕਤਲ ਹੋਣ ਤੋਂ ਜਿਹੜਾ ਬਚਾਉਣ ਦੇ ਵਿੱਚ ਬਚਾਅ। ਕਾਮਯਾਬ ਹੋਏ ਆ, ਤੇ ਜਿਹੜੇ ਬੰਦੇ ਨੇ ਕੋਸ਼ਿਸ਼ ਕੀਤੀ ਆ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ। ਇਦਾਂ ਦਾ ਹੀ ਇੱਕ ਕੇਸ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਵਿੱਚੋਂ ਵੀ ਜਿਹੜਾ ਉਹ ਨਿਕਲ ਕੇ ਆਇਆ ਸੀ। ਭਾਈ ਦੁਸ਼ਮਣੀਆਂ ਆਪਣੀਆਂ ਇਸ ਤਰੀਕੇ ਦੇ ਨਾਲ ਜੇ ਤੁਸੀਂ ਪਾਲਣ ਲੱਗੋ ਤਾਂ ਕੰਮ ਖਰਾਬ ਆ। ਇਦਾਂ ਤਾਂ ਐਂ ਲੱਗਦਾ ਜਿੱਦਾਂ ਸੋਪਰੈਨੋਸ ਦਾ ਸ਼ੋਅ ਚੱਲਦਾ ਹੋਵੇ, ਜੀ। ਵੀ ਇੱਕ ਦੂਜੇ ਨੂੰ ਤੁਸੀਂ ਜਿਹੜੀਆਂ ਸੁਪਾਰੀਆਂ ਦੇ ਕੇ ਜਿਹੜਾ ਉਹ ਮਰਵਾ ਰਹੇ ਹੋ। ਇੱਕ ਪਾਸੇ ਭਾਰਤ ਦੀ ਸਰਕਾਰ ਜਿਹੜੀ ਸੁਪਾਰੀ ਦੇ ਕੇ ਇੱਥੇ ਸਿੱਖ ਐਕਟਿਵਿਸਟਾਂ ਨੂੰ ਮਰਵਾਉਣ ਲੱਗੀ ਹੋਈ ਆ ਵੀ ਉਹ ਆਵਾਜ਼ ਨਾ ਚੱਕਣ, ਤੇ ਤੁਸੀਂ ਕਿਹੜੇ ਚੱਕਰਾਂ ਦੇ ਵਿੱਚ ਜਿਹੜੇ ਉਹ ਤੁਸੀਂ ਪਏ ਹੋਏ ਆ। ਆਪਸ ਦੇ ਵਿੱਚ ਜਿਹੜੇ ਮਸਲਿਆਂ ਨੂੰ ਸੁਲਝਾਉਣ ਦੀ ਬਜਾਏ ਤੁਸੀਂ ਉਹ ਬਿਲਕੁਲ ਹੀ ਐਂਡ ਤੱਕ ਹੀ ਜਿਹੜਾ ਉਹ ਤੁਸੀਂ ਲੈ ਗਏ, ਤੇ ਹੁਣ ਬੰਦਾ ਬਾਹਰ ਤਾਂ ਨਹੀਂ ਆਊਗਾ। ਗ੍ਰੈਵਿਟੀ ਦੇ ਵਿੱਚ ਐਸਾ ਜਿਹੜਾ ਬੰਦਾ ਇਹ ਫਸਣਾ ਆ ਵੀ ਹੁਣ ਕੀ ਜਿਹੜਾ ਇਸ ਦੇ ਵਿੱਚ ਕਰੂੰਗੇ। ਇੱਕ ਸਾਡੇ ਕਮੈਂਟ ਆ ਰਹੇ ਆ, ਉਸ ਦੇ ਉੱਤੇ ਇੱਕ ਟਿੱਪਣੀ ਕਰਦੇ ਹੋਏ ਹਰਜੋਤ ਸਿੰਘ ਜੀ ਫਿਰ ਅੱਗੇ ਵਧਾਂਗੇ। ਕਹਿੰਦੇ ਵੀ ਕੋਈ ਟਿਕਟੌਕ ਦੇ ਉੱਤੇ ਕਿਸੇ ਦੇ ਨਾਲ ਇਸੇ ਤਰੀਕੇ ਦੀ ਜਾਲਸਾਜ਼ੀ ਜਿਹੜੀ ਪਹਿਲੀ ਖਬਰ ਕੀਤੀ ਸੀ ਵੀ ਉਦਾਂ ਦੀ ਜਿਹੜੀ ਉਹ ਕਰਦੇ ਆ। ਭਾਈ ਜੇ ਉਹ ਪੁਲਿਸ ਵਾਲੇ ਕੁਛ ਨਹੀਂ ਕਰਦੇ ਤਾਂ ਆਈਸ ਵਾਲਿਆਂ ਨੂੰ ਰਿਪੋਰਟ ਕਰੋ। ਜੇ ਉਹ ਟੂਰਿਸਟ ਵੀਜ਼ੇ ਤੇ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਸ ਦੀ ਆੜ ਦੇ ਵਿੱਚ ਉਹ ਗਲਤ ਕੰਮ ਕਰ ਰਹੇ ਆ, ਆਈਸ ਦੇ ਨੇ ਸਪੈਸ਼ਲ ਇਸ ਚੀਜ਼ ਦੇ ਲਈ ਜਿਹੜੇ ਉਹ ਬਣਾਏ ਆ। ਪੁਲਿਸ ਨੂੰ ਤੁਸੀਂ ਰਿਪੋਰਟ ਕਰਤੀ, ਗੁੱਡ ਆ। ਜੇ ਉਹ ਕਾਰਵਾਈ ਨਹੀਂ ਪਾ ਰਹੇ ਤਾਂ ਫਿਰ ਅਗਲੀ ਜਿਹੜੀ ਕਾਰਵਾਈ ਆ ਤੁਹਾਨੂੰ ਉਸ ਤੋਂ ਅਗਲੇ ਜਿਹੜੇ ਹੋਰ ਮਹਿਕਮੇ ਤੱਕ ਜਿਹੜੀ ਅਪਰੋਚ ਕਰਨ ਦੀ ਜ਼ਰੂਰਤ ਆ। ਇਦਾਂ ਦੇ ਬੰਦਿਆਂ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ ਜਿਹੜੇ ਆ ਕੇ ਇੱਥੇ ਲੋਕਾਂ ਨੂੰ ਗਲਤ ਤਰੀਕੇ ਦੇ ਨਾਲ ਕਹਿ ਲਓ ਵੀ ਗੱਲਾਂ ਚ ਲਾ ਕੇ ਇਤਰਾਜ਼ਯੋਗ ਬਾਅਦ ਦੇ ਵਿੱਚ ਤਸਵੀਰਾਂ ਬਣਾ ਕੇ ਜਾਂ
ਗਲਤ ਜਿਹੜੀਆਂ AI ਦੇ ਨਾਲ ਵੀ ਅੱਜ ਕੱਲ੍ਹ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਆ। ਸੋ ਉੱਦਾਂ ਦੀਆਂ ਚੀਜ਼ਾਂ ਦੇ ਨਾਲ ਜੇ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਤੇ ਉਹਨਾਂ ਦੀ ਤੁਰੰਤ ਤੁਹਾਨੂੰ ਜਿਹੜੀ ਆ ਉਹ ਰਿਪੋਰਟ ਕਰਨੀ ਚਾਹੀਦੀ ਆ, ਤਾਂ ਜੋ ਇਦਾਂ ਦੇ ਮਾੜੇ ਅਨਸਰ ਆ ਇੱਥੋਂ ਦੀ ਸੁਸਾਇਟੀ ਚੋਂ ਬਾਹਰ ਹੀ ਰਹਿਣ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਗ੍ਰੇਟਾ ਥਨਬਰਗ ਹੁਣੀ ਗਏ ਸੀਗੇ ਆਪਣਾ ਕਿਸ਼ਤੀ ਜਿਹੜੀ ਲੈ ਕੇ ਵੀ ਗਾਜ਼ਾ ਦੇ ਵਿੱਚ ਅਸੀਂ ਜਾਵਾਂਗੇ ਤੇ ਸਮਾਨ ਉੱਥੇ ਵੰਡਾਂਗੇ, ਤੇ ਖਬਰ ਜਿਹੜੀ ਇਹ ਆ ਰਹੀ ਹੈ ਵੀ ਗ੍ਰੇਟਾ ਥਨਬਰਗ ਨੂੰ ਆਲਰੇਡੀ ਜਿਹੜਾ ਆ ਡਿਪੋਰਟ ਕਰ ਦਿੱਤਾ ਗਿਆ ਹੈਗਾ ਆ। ਸੋ ਕੱਲ 11-12 ਜਾਣੇ ਜਿਹੜੇ ਆ ਉਹਨਾਂ ਨੇ ਜਿਹੜੀ ਉਸ ਮੈਡਲੀਨ ਕਰਕੇ ਕਿਸ਼ਤੀ ਸੀਗੀ, ਯਾਚ ਸੀਗੀ, ਉਸ ਦੇ ਜ਼ਰੀਏ ਗਾਜ਼ਾ ਦੇ ਵਿੱਚ ਐਂਟਰੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਪਹਿਲਾਂ ਹੀ ਇਜ਼ਰਾਈਲ ਦੀ ਫੋਰਸਿਸ ਨੇ ਇੰਟਰਸੈਪਟ ਕਰਕੇ ਰੋਕ ਦਿੱਤਾ ਸੀਗਾ। ਹੁਣ ਜਿਹੜੀ ਰਿਪੋਰਟ ਆਈ ਆ ਵੀ ਟੈਲ ਅਵੀਵ ਦੇ 에ਅਰਪੋਰਟ ਤੋਂ ਉਸ ਨੂੰ ਫਰਾਂਸ ਦੇ ਇੱਕ ਜਹਾਜ਼ ਦੇ ਵਿੱਚ ਭੇਜ ਦਿੱਤਾ ਗਿਆ ਹੈਗਾ ਆ। ਪ੍ਰੋ ਪੈਲਸਟੀਨੀਅਨ ਫਰੀडम ਫਲੋਟੀਲਾ ਕੋਲੀਸ਼ਨ ਦੇ ਦੁਆਰਾ ਇਹ ਜਿਹੜਾ ਮਿਸ਼ਨ ਆ ਕਹਿੰਦੇ ਆਰਗੇਨਾਈਜ਼ ਕੀਤਾ ਗਿਆ ਸੀਗਾ ਵੀ ਇਟਲੀ ਤੋਂ 1 ਜੂਨ ਨੂੰ ਤੁਰੇ ਸੀ, 9 ਜੂਨ ਨੂੰ ਇਹਨਾਂ ਨੂੰ ਜਿਹੜਾ ਰਾਹ ਦੇ ਵਿੱਚ ਹੀ ਡੱਕ ਲਿਆ ਸੀਗਾ। ਟਰੰਪ ਹੁਣਾਂ ਨੇ ਗ੍ਰੇਟਾ ਥਨਬਰਗ ਦੇ ਉੱਤੇ ਕ੍ਰਿਟਿਸਾਈਜ਼ ਕਰਦੇ ਹੋਏ ਕਿਹਾ ਵੀ ਬੜਾ ਸਟ੍ਰੇਂਜ ਤੇ ਐਂਗਰੀ ਪਰਸਨ ਹੈਗੀ ਆ ਗ੍ਰੇਟਾ ਥਨਬਰਗ, ਤੇ ਇਸ ਨੂੰ ਐਂਗਰ ਮੈਨੇਜਮੈਂਟ ਦੀਆਂ ਕਲਾਸਾਂ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ ਆ। ਪੈਰਿਸ ਦੇ ਬਾਹਰ ਚਾਰਲਸ ਡੇ ਗੋਲ 에ਅਰਪੋਰਟ ਦੇ ਵਿੱਚ ਲੈਂਡ ਕਰਨ ਤੋਂ ਬਾਅਦ ਦੇ ਵਿੱਚ ਗ੍ਰੇਟਾ ਥਨਬਰਗ ਨੇ ਇਹ ਬਿਆਨ ਦਿੱਤਾ ਵੀ ਇਜ਼ਰਾਈਲ ਨੇ ਇਲੀਗਲ ਐਕਟ ਆਫ ਕਿਡਨੈਪਿੰਗ ਜਿਹੜੀ ਆ ਉਹ ਕੀਤੀ ਆ ਇੰਟਰਨੈਸ਼ਨਲ ਵਾਟਰਸ ਦੇ ਵਿੱਚ। ਉਸਨੇ ਆਲੋਚਨਾ ਕੀਤੀ EU ਦੀਆਂ ਸਰਕਾਰਾਂ ਦੀ ਵੀ ਤੁਸੀਂ ਇਸ ਦੇ ਵਿੱਚ ਮਦਦ ਨਹੀਂ ਕੀਤੀ, ਤੇ ਕਹਿੰਦੇ ਵੀ ਤੁਸੀਂ ਪੈਲਸਤੀਨੀਅਨ ਦੀ ਮੌਤ ਦੇ ਵਿੱਚ ਇਸ ਮੌਕੇ ਤੁਸੀਂ ਹਿੱਸਾ ਜਿਹੜਾ ਉਹ ਲੈ ਰਹੇ ਆ ਤੇ ਮਿਲਟਰੀ ਨੂੰ ਤੁਸੀਂ ਏਡ ਕਰ ਰਹੇ ਆ, ਸਹਾਇਤਾ ਕਰ ਰਹੇ ਆ ਇਜ਼ਰਾਈਲ ਦੀ। ਲੈਫਟ ਵਿੰਗ ਫ੍ਰੈਂਚ ਪੈਲਸਟੀਨੀਅਨ MEP ਰੀਮਾ ਹਸਨ ਉਹ ਵੀ ਇਸ ਮੈਡਲੀਨ ਜਿਹੜੀ ਕਿਸ਼ਤੀ ਆ ਉਸ ਦੇ ਵਿੱਚ ਸੀਗੀ। ਸੋ ਹਿਊਮੈਨੀਟੇਰੀਅਨ ਏਡ ਸਿਵਿਲੀਅਨਸ ਤੱਕ ਪਹੁੰਚਾਉਣ ਦੇ ਜਿਹੜਾ ਨਾਮ ਦੇ ਹੇਠ ਇਹ ਜਿਹੜੀ ਯਾਚ ਆ ਉਹ ਉੱਥੇ ਲੈ ਕੇ ਜਿਹੜੇ ਉਹ ਗਏ ਸੀਗੇ, ਤੇ ਉਹਨਾਂ ਨੇ ਬਾਅਦ ਦੇ ਵਿੱਚ ਹੁਣ ਜਿਹੜਾ ਥਨਬਰਗ ਨੇ ਇਹ ਕਿਹਾ, ਤੇ ਉਹਨੇ ਟਰੰਪ ਹੁਣਾਂ ਦੇ ਬਿਆਨ ਦੇ ਜਵਾਬ ਦੇ ਵਿੱਚ ਇਹ ਕਿਹਾ ਵੀ ਆਈ ਥਿੰਕ ਦ ਵਰਲਡ ਨੀਡਸ ਮੈਨੀ ਮੋਰ ਯੰਗ ਐਂਗਰੀ ਵੂਮਨ ਟੂ ਬੀ ਓਨੈਸਟ। ਕਹਿੰਦੇ ਵੀ ਇਦਾਂ ਦੀਆਂ ਜਿਹੜੀਆਂ ਹੋਰ ਯੰਗ ਐਂਗਰੀ ਵੂਮਨ ਦੀ ਜਿਹੜੀ ਆ ਦੁਨੀਆ ਨੂੰ ਇਸ ਟਾਈਮ ਜ਼ਰੂਰਤ ਆ, ਤੇ ਕਹਿੰਦੇ ਵੀ ਜੋ ਕੁਛ ਇਸ ਟਾਈਮ ਦੁਨੀਆ ਦੇ ਉੱਤੇ ਚੱਲ ਰਿਹਾ ਆ ਤੇ ਐਂਗਰੀ ਹੋਣਾ ਉਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਸੁਭਾਵਿਕ ਜੀ ਗੱਲ ਬਣ ਜਾਂਦੀ ਆ। ਸੋ ਗ੍ਰੇਟਾ ਥਨਬਰਗ ਹੁਣਾਂ ਨੇ ਜਿਹੜੀ ਇਹ ਕੋਸ਼ਿਸ਼ ਕੀਤੀ ਸੀ, ਕੋਈ ਇਸ ਨੂੰ ਗਿਮਿਕ ਕਹਿ ਰਿਹਾ ਆ, ਕੋਈ ਜਿਹੜੇ ਪੈਲਸਟੀਨੀਅਨ ਆ ਉਹ ਕਹਿੰਦੇ ਵੀ ਲੈ ਇਹ ਸੱਚੇ ਦਿਲੋਂ ਜਿਹੜੀ ਉਹ ਮਦਦ ਕਰਨ ਦੇ ਲਈ ਆ ਰਹੀ ਸੀਗੀ। ਪਰ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਇੱਕ ਵਾਰੀ ਫਿਰ ਪੈਲਸਤੀਨ ਦੇ ਵਿੱਚ ਜੋ ਹਾਲਾਤ ਬਣੇ ਆ ਉੱਥੇ ਲੋਕਾਂ ਦੇ, ਉਹਨਾਂ ਦੇ ਉੱਤੇ ਨਜ਼ਰ ਜਿਹੜੀ ਉਹ ਪਾਈ ਗਈ ਆ। ਜੀ ਅਗਲੀ ਖਬਰ ਵੱਲ ਚਲੀਏ ਤੇ UK, ਕੈਨੇਡਾ ਤੇ ਹੋਰ ਵੈਸਟਰਨ ਅਲਾਈਜ਼ ਨੇ 2 ਇਜ਼ਰਾਈਲ ਦੇ ਜਿਹੜੇ ਫਾਰ ਰਾਈਟ ਗਵਰਨਮੈਂਟ ਮਿਨਿਸਟਰਸ ਆ ਉਹਨਾਂ ਤੇ ਸੈਂਕਸ਼ਨਸ ਲਾ ਦਿੱਤੀਆਂ ਹੈਗੀਆਂ। ਇਜ਼ਰਾਈਲ ਦੇ ਫਾਈਨੈਂਸ ਮਿਨਿਸਟਰ ਬੈਜ਼ਲੇਲ ਸਮੋਟਰਿਚ, ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇਟਮਰ ਬੈਨ ਗਵੀਰ, ਇਹਨਾਂ ਦੋਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਆ ਤੇ ਚਾਰਜਸ ਇਹ ਲਾਏ ਆ ਵੀ ਇਹ ਵਾਇਲੈਂਸ ਨੂੰ ਵਧਾਉਂਦੇ ਹੈਗੇ, ਇਨਸਾਈਟ ਕਰਦੇ ਆ ਪਲਸਤੀਨੀਅਨ ਦੇ ਅਗੇਂਸਟ। ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇਤਮਰ ਬੈਨ ਗਵੀਰ ਤੇ ਫਾਈਨੈਂਸ ਮਿਨਿਸਟਰ ਜੋ ਆ ਇਹਨਾਂ ਦੇ ਉੱਤੇ ਟਰੈਵਲ ਬੈਨ ਵੀ ਲਾਇਆ ਗਿਆ, ਤੇ ਇਹਨਾਂ ਦੇ ਜਿਹੜੇ ਐਸੈਟਸ ਹੈਗੇ ਆ UK, ਕੈਨੇਡਾ ਦੇ ਵਿੱਚ ਉਹ ਸਾਰੇ ਫਰੀਜ਼ ਕਰ ਲਏ ਗਏ ਹੈਗੇ ਆ। ਸੋ ਬੈਨ ਗਵੀਰ ਤੇ ਸਮੋਟੋਰਿਚ ਜਿਹੜੇ ਦੋਨੋਂ ਫਾਰ ਰਾਈਟ ਪੋਲੀਟੀਕਲ ਪਾਰਟੀਆਂ ਜੋ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦੀ ਜਿਹੜੀ ਸਰਕਾਰ ਆ ਉਹਦੀ ਪੂਰੀ ਤਰ੍ਹਾਂ ਸਪੋਰਟ ਕਰਦੀਆਂ ਹੈਗੀਆਂ, ਤੇ ਦੋਨਾਂ ਬੰਦਿਆਂ ਦੇ ਉੱਤੇ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਨਾਰਵੇ, UK 5 ਮੁਲਕਾਂ ਦੇ ਇਹ ਚਾਰਜਸ ਲਾਏ ਆ ਵੀ ਪਾਲਸਤੀਨੀਅਨ ਏਰੀਏ ਦੇ ਵਿੱਚ ਜੋ ਜ਼ਿਆਦਾ ਵਾਇਲੈਂਸ ਇਹ ਫੈਲਾ ਰਹੇ ਹੈਗੇ ਆ ਉਹ ਉਹਦੇ ਵਿੱਚ ਪੂਰੇ ਇਨਵੋਲਵ ਆ, ਇਸ ਕਰਕੇ ਇਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ। ਜੀ, ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਆਪਾਂ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ, ਤੇ ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ।
ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਜਿਉਂਦੇ ਵਾਸਤੇ ਰਿਓ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। ਅਕਾਲ।